ਨਾਓ ਜੀ, ਲਓ ਜੀ ਜ਼ੁਬੈਰ ਸਾਹਿਬ, ਓਵਰ ਟੂ ਯੂ। ਹਾਂ, ਅਸੀਂ ਜਿਹੜੇ ਸ਼ਾਇਰ ਦੀ ਗੱਲ ਹੈ ਨਾ, ਉਹ ਜਿਹੜਾ ਇੱਕ ਬੰਦ ਅਸੀਂ ਪੜ੍ਹਿਆ ਸੀ, ਉਹ ਅਸੀਂ ਦੁਬਾਰਾ ਪੜਾਂਗੇ, ਕਿਉਂਕਿ ਗੱਲ ਉਹਦੇ ਨਾਲ ਮੁਕੰਮਲ ਹੋ ਜਾਂਦੀ ਹੈ। ਉਹ ਥੋੜਾ ਜਿਹਾ ਤੁਸੀਂ ਜਿਹੜੀ ਸ਼ਾਇਰ ਦੀ ਗੱਲ ਹੈ, ਉਹ ਅਮਰਜੀਤ ਲਈ ਮੈਂ ਵੀ ਦੱਸ ਦਿਆਂ ਕਿ ਇਹਨੂੰ ਅਸੀਂ ਕਵੀ ਵਾਕ ਵੀ ਕਹਿੰਦੇ ਆ। ਕਵੀ ਵਾਕ ਤੇ ਸੁਣਿਆ ਹੋਣਾ ਤੁਸੀਂ ਅਮਰਜੀਤ ਜੀ? ਹਾਂਜੀ ਹਾਂਜੀ, ਸ਼ਾਇਰ ਦੀ ਗੱਲ। ਹਾਂ, ਸ਼ਾਇਰ ਦੀ ਗੱਲ ਜਾਂ ਕਵੀ ਵਾਕ ਵੀ ਇਹਨੂੰ ਅਸੀਂ ਕਹਿੰਦੇ ਆ। ਇਹ ਹੁਣ ਸਈਦ ਸਾਹਿਬ ਤੁਸੀਂ ਇੱਕ ਇੱਕ ਬੰਦ ਪੜ੍ਹਦੇ ਜਾਓ ਜੀ, ਅਸੀਂ ਇਹ ਪੂਰਾ ਪੋਰਸ਼ਨ ਪੜਾਂਗੇ ਜੀ। ਗੋਰਖਨਾਥ ਦਾ ਪੂਰਨ ਨੂੰ ਖੂਹੋਂ ਕੱਢਣ ਤੋਂ ਪਹਿਲਾਂ ਤੱਕ, ਠੀਕ ਹੈ, 4 ਜਾਂ 5 ਬੰਦ ਬਣਦੇ ਨੇ ਜੀ। ਦੇਖਾਂਗੇ ਅਸੀਂ ਕਿੰਨੇ ਕੁ ਪੜ੍ਹ ਸਕਨੇ ਆ, ਕੋਸ਼ਿਸ਼ ਕਰਾਂਗੇ ਕਿ ਸਾਰੇ ਹੀ ਪੜ੍ਹ ਲਈਏ। ਠੀਕ ਹੈ, ਮੈਂ ਸ਼ੁਰੂ ਕਰਨਾ ਫਿਰ ਸ਼ਾਇਰ ਦੀ ਗੱਲ ਤੋਂ, ਪਿਛਲਾ ਜਿਹੜਾ ਪੰਦ ਪੜਿਆ ਸੀ। ਫੇਰ ਲੈਟਰ ਫੇਰ ਖਲੋ ਕੇ ਸਿਫਤ ਕਰਨਾ, ਇਹਨਾਂ ਤਰੀਮਤਾਂ ਖਾਨ ਨਿਵਾ ਦਿੱਤੇ, ਰਾਜੇ ਭੋਜ ਤੇ ਚੜ ਅਸਵਾਰ ਹੋਈਆਂ, ਮਾਰ ਅੱਡੀਆਂ ਅਕਲ ਭੁਲਾ ਦਿੱਤੇ। ਪੂਰਨ ਭਗਤ ਵਿਚਾਰਾ ਸੀ ਕੌਣ ਕੋਈ, ਯੂਸਫ ਜਿਹੇ ਤਾਂ ਖੂਹ ਪਵਾ ਦਿੱਤੇ। ਵਾਹ ਕਾਦਰ ਯਾਰ ਤਰੀਮਤਾਂ ਜ਼ਾਤ ਡਾਢੀ, ਦੈਸਰ ਜਿਹੇ ਤਾਂ ਥਾਂ ਮਰਵਾ ਦਿੱਤੇ। ਵਾਹ ਵਾਹ। ਈਸ਼ਵਰ ਜੀ ਪੜੋ ਤੁਸੀਂ। ਕਾਫ ਕਰਮ ਜਾਂ ਬੰਦੇ ਦੀ ਜਾਗਦੇ ਨੇ, ਰੱਬ ਆਨ ਸਬਬ ਬਣਾਉਂਦਾ ਏ, ਸਰੋਪਾ ਪਹਿਨਾਉਂਦਾ ਏ ਕੈਦੀਆਂ ਨੂੰ, ਦੁੱਖ ਦੇ ਕੇ ਸੁੱਖ ਦਿਖਾਉਂਦਾ ਏ, ਰੱਬ ਬੇਪਰਵਾਹ ਬੇਅੰਤ ਹੈ ਜੀ, ਉਹਦਾ ਅੰਤ ਹਿਸਾਬ ਨਾ ਆਉਂਦਾ ਏ। ਕਾਦਰ ਯਾਰ ਹੈ ਰਾਸਤੀ ਮੂਲ, ਐਵੇਂ ਪੂਰਨ ਰੱਬ ਥੀ ਰਾਸਤੀ ਪਾਉਂਦਾ ਹੈ। ਹਾਂਜੀ, ਆਪਣੇ ਵਿਰਦਾ ਜੀ ਪੜੋ ਤੁਸੀਂ। ਗੋਰਖਨਾਥ ਦਾ ਬੂੜਨਾ। ਹਾਂਜੀ। ਕਾਫ ਕਈ ਜੋ ਮੁੱਦਤਾਂ ਗੁਜ਼ਰ ਗਈਆਂ, 12 ਬਰਸ ਗੁਜ਼ਰੇ ਪੂਰਨ ਖੂਹ ਪਾਏ, ਸਾਈਂ ਕਰਮ ਕੀਤਾ ਬਖਸ਼ਨਹਾਰ ਮੌਲਾ, ਕੋਈ ਹੁਕਮ ਸਬਬ ਦਾ ਆਨ ਲਾਏ। ਗੋਰਖਨਾਥ ਹੋਰਾਂ ਨੂੰ ਖਬਰ ਹੋਈ, ਸਿਆਲਕੋਟ ਦੀ ਤਰਫ ਨੂੰ ਸੈਲ ਧਾਏ, ਕਾਦਰ ਯਾਰ ਜਾ ਖੂਹੇ ਤੇ ਕਰਨ ਡੇਰਾ, ਇੱਕ ਸਾਧ ਲੈ ਪਾਣੀ ਦਾ ਡੋਲ ਜਾਏ। ਅਗਲਾ ਵੀ ਬਸ ਅਮਰਜੀਤ ਜੀ ਪੜੋ ਤੁਸੀਂ। ਲਾਮ। ਹਾਂਜੀ, ਲਾਮ ਲੱਜ ਜਾਂ ਖੂਹੇ ਵਿਹਾ ਦਿੱਤੀ, ਤਲੇ ਪਾਣੀ ਦੇ ਵੱਲ ਧਿਆਨ ਕਰਕੇ, ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ, ਸਾਧ ਵੇਖਦਾ ਬੁੱਤ ਨਜ਼ੀਰ ਧਰਕੇ, ਖਾਦਾ ਖੌਫ ਤੇ ਹੋਸ਼ ਨਾ ਰਹੀ ਕਾਈ, ਦੌੜ ਆਇਆ ਗੁਰੂ ਦੇ ਪਾਸ ਡਰ ਕੇ, ਕਾਦਰ ਯਾਰ ਸੁਣਾਮਦਾ ਗੁਰੂ ਤਾਈਂ, ਆਇਆ ਜੀਵਦਾ ਮੈਂ ਕਿਵੇਂ ਮਰ ਕੇ। ਹਾਂਜੀ, ਮੀਮ ਫੇਰ ਪੜ੍ਹਦੇ ਹੋ ਤੁਸੀਂ। ਈਸ਼ਵਰ ਜੀ ਤੁਸੀਂ ਪੜ੍ਹਦੇ ਹੋ, ਚਲੋ। ਮੈਂ ਜਾ ਗੁਰੂ ਜੀ ਖੂਹੇ ਚੜਿਆ, ਮੀਮ ਮੈਂ ਜਾ ਗੁਰੂ ਜੀ ਖੂਹੇ ਚੜਿਆ, ਤੱਲੇ ਪਾਣੀ ਦੇ ਵੱਲ ਧਿਆਨ ਪਾਇਆ, ਖਾਦਾ ਖੌਫ ਤੇ ਹੋਸ਼ ਨਾ ਰਿਹਾ ਕਾਈ, ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ। ਕਰੋ ਕਰਮ ਤੇ ਚਲ ਕੇ ਆਪ ਵੇਖੋ, ਕੋਈ ਆਦਮੀ ਜਿਨ ਕੇ ਭੂਤ ਸਾਇਆ, ਕਾਦਰ ਯਾਰ ਅਚਰਜ ਦੀ ਗੱਲ ਸੁਣ ਕੇ, ਸਾਰਾ ਝੁੰਡ ਗੁਰੂ ਸੇਤੀ ਉੱਠ ਦਿਹਾਇਆ। ਹਾਂਜੀ, ਕਵੀ ਵਾਕ ਸ਼ਾਇਰ ਦੀ ਗੱਲ। ਫੇਰ ਖਲੋ ਕੇ ਸਿਫਤ ਕਰਨਾ, ਇਹਨਾਂ ਤਰੀਮਤਾਂ ਖਾਨ ਨਿਵਾ ਦਿੱਤੇ, ਰਾਜੇ ਬੋਝ ਤੇ ਚੜ ਸਵਾਰ ਹੋਈਆਂ, ਮਾਰ ਅਡੀਆਂ ਅਕਲ ਬੁਲਾ ਦਿੱਤੇ। ਪੂਰਨ ਭਗਤ ਵਿਚਾਰਾ ਸੀ ਕੌਣ ਕੋਈ, ਯੂਸਫ ਜੇ ਤਾਂ ਖੂਹ ਪਵਾ ਦਿੱਤੇ। ਕਾਦਰ ਯਾਰ ਤਰੀਮਤਾਂ ਜ਼ਾਤ ਡਾਢੀ, ਦੈਸਰ ਜੇ ਤਾਂ ਥਾਂ ਮਰਵਾ ਦਿੱਤੇ।
ਦੈਸਰ ਜਿਹੜਾ ਹੈਗਾ 10 ਸਿਰਾਂ ਵਾਲਾ ਦੈ ਸਰ, ਜਿਹਦੇ 10 ਸਿਰ ਨੇ। ਇਹ ਰਾਵਣ ਦੀ ਗੱਲ ਹੈ। ਰਾਜੇ ਬੋਝ, ਇਹਦੇ ਤੇ 3 ਸਵਾਣੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਰਾਜੇ ਬੋਝ ਦੀ ਬੀਵੀ ਹੈ, ਪਿੱਛੇ ਦਫਾ ਅਸੀਂ ਉਹਦੇ ਤੇ ਗੱਲ ਕੀਤੀ ਸੀ। ਫਿਰ ਯੂਸਫ ਦੇ ਨਾਲ ਜ਼ੁਲੈਖਾ ਦੀ ਗੱਲ ਆਉਂਦੀ ਹੈ, ਤੇ ਦੈਸਰ ਦੇ ਨਾਲ ਸੀਤਾ ਦੀ ਗੱਲ ਆਉਂਦੀ ਹੈ। ਇਹ ਤਿੰਨਾਂ ਦੇ ਨਾਲ ਜਿਹੜਾ ਹੈ ਉਹਨੂੰ ਕੰਪੈਰੀਜ਼ਨ ਕੀਤਾ ਗਿਆ ਹੈ ਲੂਣਾ ਦੇ ਨਾਲ, ਜਾਂ ਉਹਦੇ ਨਾਲ ਥੋੜਾ ਬਹੁਤਾ ਕੀਤਾ ਹੈ। ਰਾਜੇ ਬੋਝ ਦੇ ਬਾਰੇ ਮੈਂ ਇੱਕ ਇਹ ਗੱਲ ਹੋਰ ਪਿੱਛੇ ਰਿਸਰਚ ਕੀਤੀ ਤੇ ਪਤਾ ਲੱਗਾ ਕਿ ਰਾਜਾ ਬੋਝ ਜਿਹੜਾ ਸੀ ਉਹ ਉੱਥੋਂ ਦਾ ਹੀ ਸੀ ਜਿੱਥੋਂ ਦਾ ਪੂਰਨ ਦਾ ਟੱਬਰ ਸੀ। ਉਹਨੂੰ ਊਜਨ ਕਿਹਾ ਗਿਆ, ਊਜਨ ਦਾ ਰਹਿਣ ਵਾਲਾ ਸੀ ਪੂਰਨ ਸਲਵਾਨ, ਤੇ ਰਾਜਾ ਬੋਝ ਵੀ ਉੱਥੋਂ ਦਾ ਹੀ ਸੀ। ਤੇ ਇਹਨੂੰ ਜਿਹੜਾ ਹੈ ਬਕਰਮਾਜੀਤ ਨੇ ਇਹਨੂੰ ਜਿਹੜੀ ਹੈ ਸ਼ਿਕਸਤ ਦਿੱਤੀ ਸੀ, ਔਰ ਇਹਦਾ ਫਿਰ ਰਾਜ ਜਿਹੜਾ ਖਤਮ ਹੋਇਆ ਸੀ। ਇਹਦੀ ਅਸੀਂ ਜ਼ਿਕਰ ਕੀਤਾ ਸੀ ਪਿੱਛੇ ਕਿ ਇਹਦੀ ਬੀਵੀ ਕਹਿੰਦੀ ਸੀ ਕਿ ਮੇਰਾ ਇਹਦੇ ਤੇ ਬਹੁਤ ਕੰਟਰੋਲ ਹੈ, ਤੇ ਉਹਦੀ ਭੈਣ ਨੇ ਕਿਹਾ ਕਿ ਤੂੰ ਫਿਰ ਇਹਨੂੰ ਘੋੜਾ ਬਣਾ ਕੇ ਦਿਖਾ, ਤੇ ਫਿਰ ਉਹਨੇ ਇਹਦੇ ਤੇ ਸਵਾਰੀ ਕੀਤੀ ਸੀ। ਯੂਸਫ ਦਾ ਜ਼ਿਕਰ ਆਇਆ, ਯੂਸਫ ਨੂੰ ਉਹਦੇ ਭਰਾਵਾਂ ਨੇ ਖੂਹ 'ਚ ਸੁੱਟ ਦਿੱਤਾ, ਫਿਰ ਉਹ ਮਿਸਰ 'ਚ ਆ ਕੇ ਵਿਕਿਆ, ਔਰ ਫਿਰ ਜ਼ੁਲੈਖਾ ਨੇ ਉਹਨੂੰ ਖਰੀਦਿਆ। ਜ਼ੁਲੈਖਾ ਨੇ ਫਿਰ ਉਹਦੇ ਤੇ ਉਸ ਤਰ੍ਹਾਂ ਹੀ ਅਟੈਂਪਟ ਕਰਦੀ ਰਹੀ ਜਿਸ ਤਰ੍ਹਾਂ ਲੂਣਾ ਨੇ ਪੂਰਨ ਤੇ ਕੀਤੀ ਸੀ, ਲੇਕਿਨ ਕਾਮਯਾਬ ਨਹੀਂ ਹੋਈ। ਫਿਰ ਉਹਨੂੰ ਜੇਲ੍ਹ ਪਵਾਤਾ, ਬਹਰਹਾਲ ਜੇਲ੍ਹ 'ਚੋਂ ਬਾਹਰ ਆਇਆ, ਫਿਰ ਉਹ ਬਾਦਸ਼ਾਹ ਬਣਿਆ। ਯੂਸਫ ਜੇ ਤਾਂ ਖੂਹ ਪਵਾ ਦਿੱਤੇ, ਜ਼ੁਲੈਖਾ ਦੀ ਕਹਾਣੀ ਨੂੰ ਪੂਰਨ ਨੇ ਨਾਲ ਕੱਲ ਜੋੜਿਆ, ਲੇਕਿਨ ਜਿਹੜੀ ਯੂਸਫ ਦੀ ਕਹਾਣੀ ਹੈ ਨਾ, ਉਹਦੇ ਵਿੱਚ ਇੱਕ ਆਸ ਵੀ ਹੈਗੀ ਹੈ ਕਿ ਅਖੀਰ ਜ਼ੁਲੈਖਾ ਦਾ ਯੂਸਫ ਦੇ ਨਾਲ ਵਿਆਹ ਹੋ ਜਾਂਦਾ ਜਦੋਂ ਉਹ ਬਾਦਸ਼ਾਹ ਬਣਦਾ। ਦੈਸਰ ਜਿਹੜਾ ਹੈ, ਦੈਸਰ ਦੇ ਵਿੱਚ ਜਿਹੜਾ ਰਾਵਣ ਹੈ, ਜਿਹੜੀ ਨਾਰਥ ਇੰਡੀਆ 'ਚ ਜਿਹੜੀ ਕਹਾਣੀ ਕੀਤੀ ਜਾਂਦੀ ਹੈ, ਉਹ 'ਚ ਰਾਵਣ ਤੇ ਵਿਲਨ ਹੈਗਾ, ਔਰ ਸੀਤਾ ਨੂੰ ਉਹਨੇ ਜਿਹੜਾ ਹੈ ਕਿਡਨੈਪ ਕੀਤਾ, ਲੈ ਗਿਆ। ਲੇਕਿਨ ਜਿਹੜਾ ਸਾਊਥ ਇੰਡੀਆ ਹੈਗਾ, ਉਹਦੇ 'ਚ ਰਾਵਣ ਜਿਹੜਾ ਉਹ ਬੜਾ ਵਿਜ਼ਡਮ ਵਾਲਾ ਬੰਦਾ ਹੈ, ਔਰ ਉਹ ਉੱਥੇ ਉਹ ਹੀਰੋ ਹੈਗਾ। ਉੱਥੇ ਰਾਮ ਹੀਰੋ ਨਹੀਂ ਹੈ, ਰਾਵਣ ਹੈ। ਔਰ ਉਹ ਕਹਿੰਦੇ ਨੇ ਜੀ ਸੀਤਾ ਨੇ ਉਹਨੂੰ ਸਡਿਊਸ ਕੀਤਾ ਸੀ, ਰਾਵਣ ਨੂੰ, ਤੇ ਫਿਰ ਉਹਨੂੰ ਮਰਵਾ ਦਿੱਤਾ। ਰਾਵਣ ਨੂੰ ਫਿਰ ਉਹਨੇ ਮਰਵਾ ਦਿੱਤਾ। ਐਵੇਂ ਮੇਰਾ ਖਿਆਲ ਹੈ ਕਿ ਸ਼ਾਇਦ ਜਿਹੜਾ ਉਹ ਕਹਿ ਰਿਹਾ ਹੈ ਕਿ ਦੈਸਰ ਜੇ ਤਾਂ ਥਾਂ ਮਰਵਾ ਦਿੱਤੇ, ਉਹ ਸਾਊਥ ਦਾ ਜਿਹੜਾ ਹੈ, ਸਾਊਥ ਵਿੱਚ ਜਿਵੇਂ ਰਾਵਣ ਨੂੰ ਸਮਝਿਆ ਜਾਂਦਾ, ਉਹਦੇ ਵੱਲ ਸ਼ਾਇਦ ਇਸ਼ਾਰਾ ਕਰ ਰਿਹਾ ਹੈ। ਬਾਕੀ ਜਿਹੜੀਆਂ ਸੁਆਣੀਆਂ ਨੇ ਉਹ ਡਾਢੀਆਂ ਨੇ, ਔਰ ਉਹ ਬੰਦੇ ਦਾ ਕੀ ਬਣਾ ਸਕਦੀਆਂ ਨੇ, ਉਹਦੀ ਇੱਥੇ ਗੱਲ ਹੋਈ ਹੈ। ਕੋਈ ਦੋਸਤ ਜੇ ਗੱਲ ਕਰਨਾ ਚਾਹਣ ਤੇ ਠੀਕ ਹੈ, ਅਸੀਂ ਪਹਿਲੇ ਵੀ ਇਹ ਬੰਦ ਪੜ ਚੁੱਕੇ ਸੀ, ਨਹੀਂ ਤਾਂ ਫਿਰ ਅਸੀਂ ਅੱਗੇ ਚੱਲਦੇ। ਆਪਣੇ ਵਿਰਤਾ ਜੀ ਐਤਕੀ ਨਵੇਂ ਮੈਂਬਰ ਨੇ ਸਾਡੇ, ਬਾਕੀ ਸਈਦ ਸਾਹਿਬ ਵੀ ਚਲੇ ਗਏ ਸਨ। ਹਾਂ, ਸਈਦ ਸਾਹਿਬ ਵੀ ਚਲੇ ਗਏ ਸੀ, ਉਹਨਾਂ ਨੇ ਵੀ ਸਾਡੇ ਨਾਲ ਵੈਸੇ ਸ਼ਿਰਕਤ ਨਹੀਂ ਕੀਤੀ ਸੀ। ਚਲੋ ਸਈਦ ਸਾਹਿਬ ਤੁਸੀਂ ਕਰੋ ਗੱਲ, ਖੋਲ ਲਓ ਜਰਾ ਆਪਣਾ ਮਾਈਕ, ਬੰਦ ਹੈ ਤੁਹਾਡਾ। ਕਾਫ ਦੇ ਉੱਤੇ ਡਾਕਟਰ ਸਾਹਿਬ ਕਿਹੜੇ ਬੰਦ ਦੀ ਕਹਿ ਰਹੇ ਹੋ, ਫੇ ਤੇ ਕਿ ਕਾਫ ਵਾਲੇ ਬੰਦ ਤੇ? ਇਹ ਜਿਹੜਾ ਪੜ੍ਹ ਕੇ ਆਇਆ ਸੀ ਫੇ ਵਾਲਾ। ਅੱਛਾ। ਨਹੀਂ, ਇਹਦੇ ਚ ਮੈਂ ਇੱਕੋ ਹੀ ਹੈ ਕਿ ਮੈਂ ਜਦੋਂ ਕਿਤਾਬ ਪੜ੍ਹਿਆ ਸਾਂ ਅਬਾਸ ਜਲਾਲਪੁਰੀ ਦੀ ਹੀਰ ਦੇ ਉੱਤੇ ਕਿਤਾਬ ਲਿਖੀ ਸੀ ਕ੍ਰਿਟੀਕਲ ਨਾ, ਤੇ ਉਹਨੇ ਮਕਾਮਾਤ ਵਾਰਿਸ ਸ਼ਾਹ। ਹਾਂ, ਮਕਾਮਾਤ ਵਾਰਿਸ ਸ਼ਾਹ, ਗੁੱਡ। ਮੇਰੇ ਕੋਲ ਹੈ ਕਿਤਾਬ, ਬੜੀ ਜ਼ਬਰਦਸਤ ਕਿਤਾਬ ਹੈ। ਤੇ ਉਹਦੇ ਚ ਉਹਨੇ ਕਾਫੀ ਉਹ ਚੀਜ਼ਾਂ ਚੁੱਕੀਆਂ ਜਿਹੜੀਆਂ ਕਿ ਜਿਹਦੇ ਖਾਸ ਤੌਰ ਤੇ ਉਹਨੇ ਉਹ ਹੀਰ ਦੇ ਬਾਰੇ ਬੰਦ ਚੁੱਕੇ ਜਿਹਦੇ ਚ ਨਿੰਦਿਆ ਕਰਦਾ ਵਾਰਿਸ ਸ਼ਾਹ ਨਾ। ਲੇਕਿਨ ਮੈਂ ਉਹਦੇ ਚ ਡਾਕਟਰ ਸਾਹਿਬ ਨਾਲ ਜਿਹੜੀ ਡਿਸਕਸ਼ਨ ਹੋਈ ਤੇ ਜਿਹੜੀ ਸਾਨੂੰ ਗੱਲ ਸਮਝ ਆਈ ਉਹ ਐਵੇਂ ਕਿ ਅਸੀਂ ਇਹਦੇ ਚ ਇੱਕ ਜਨਰਲਾਈਜ਼ ਨਹੀਂ ਕਰਦੇ ਪਏ, ਅਸੀਂ ਸਪੈਸੀਫਿਕ ਕੰਟੈਕਚੁਅਲ ਸਿਚੁਏਸ਼ਨ ਦੇ ਵਿੱਚ ਇੱਕ ਤਰੀਮਤ ਦੀ ਗੱਲ ਕਰਨੀ ਪਈ। ਸੋ ਦਿਸ ਇਜ਼ ਟੂ ਬੀ ਕੈਪਟ ਇਨ ਮਾਈਂਡ। ਮੇਰਾ ਜ਼ਾਤੀ ਰਾਏ ਕਿ ਤਰੀਮਤਾਂ ਦੇ ਬਾਰੇ ਜਿਹੜਾ ਹੁਣ ਉਹਦੀਆਂ ਚਲਾਕੀਆਂ, ਟ੍ਰੈਚਰਸ ਜਿਹੜਾ ਬਿਹੇਵੀਅਰ ਨੇ, ਉਹ ਜਿਹੜਾ ਰਾਜੇ ਬੋਝ ਨਾਲ ਜੋ ਹੋਇਆ ਸੀ, ਤੁਹਾਨੂੰ ਸ਼ਾਇਦ ਯਾਦ ਹੈ, ਇਹ ਵਾਕਿਆ ਅਰਿਸਟੋਟਲ ਨਾਲ ਵੀ ਮਨਸੂਬ ਹੈ, ਸ਼ਾਇਦ ਤੁਹਾਨੂੰ ਯਾਦ ਹੋਵੇ। ਅੱਛਾ, ਕਿ ਅਲੈਗਜ਼ੈਂਡਰ ਦ ਗ੍ਰੇਟ ਨੂੰ ਅਰਿਸਟੋਟਲ ਨੇ ਛੁਪਾ ਕੇ ਦਿਖਾਇਆ ਸੀ ਕਿ ਔਰਤਾਂ ਕੋਲੋਂ ਬਚੀ ਅਗਰ ਤੂੰ ਅਲੈਗਜ਼ੈਂਡਰ ਦ ਗ੍ਰੇਟ ਬਣਨਾ ਹੈ।
ਤੇ ਉਹਨੇ ਬਾਗ ਦੇ ਚੁੱਲ੍ਹ ਛੁਪਾ ਕੇ ਤੇ ਇਹ ਕੀਤਾ ਸੀ। ਮੈਨੂੰ ਪਤਾ ਨਹੀਂ, ਇਹ ਕਾਫੀ ਵਾਕਿਆ ਜਿਵੇਂ ਯੂਸਫ ਦਾ ਵਾਕਿਆ ਜਿਹੜਾ ਵੇ ਇਹਦੇ ਨਾਲ ਪੂਰਨ ਭਗਤ ਨਾਲ, ਸੋ ਮੈਨੂੰ ਲੱਗਦਾ ਇਹ ਜਿਹੜੇ ਲੈਜੈਂਡਸ ਨੇ ਪਿੱਛੋਂ, ਇਹ ਸਾਰੇ ਪਿੱਛੋਂ ਇੱਕੋ ਹੀ ਨੇ, ਲੇਕਿਨ ਅਲਟੀਮੇਟਲੀ ਉਹ ਲੋਕਲਾਈਜ਼ ਹੋ ਗਏ, ਰੀਜਨਲਾਈਜ਼ ਹੋ ਗਏ ਜੋ ਦੁਨੀਆ ਫੈਲਦੀ ਗਈ। ਸੋ ਦੇ ਆਰ ਆਲ ਲੈਜੈਂਡਸ। ਸੋ ਦੈਟਸ ਆਲ ਆਈ ਹੈਵ ਟੂ ਸੇ। ਲੇਕਿਨ ਇਹ ਕਿ ਇਹਨੂੰ ਮੈਂ ਸਪੈਸੀਫਿਕ ਰੱਖਾਂਗਾ ਟੂ ਦਿਸ ਕੰਟੈਕਸਟ। ਤਰੀਮਤਾਂ ਜਿਹੜੀਆਂ ਨੇ ਉਹ ਉਹਨਾਂ ਦਾ ਆਪਣਾ ਇੱਕ ਰੋਲ ਹੈ, ਔਰ ਉਹਨਾਂ ਦੀ ਆਪਣੀ ਇੱਕ ਰਿਸਪੈਕਟ ਤੇ ਡਿਗਨਿਟੀ ਹੈ। ਔਰ ਜਦੋਂ ਦਾ ਉਹ ਪੈਟਰੀਆਰਕਲ ਸਿਸਟਮ ਚੇਂਜ ਹੋਇਆ ਉਦੋਂ ਤਾਂ ਵਾਕਈ ਔਖਾ ਟਾਈਮ ਹੈ ਉਹਨਾਂ ਤੇ। ਹਾਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਏਦਾਂ ਲੱਗਦਾ ਕਿ ਹਰ ਸਟੋਰੀ ਦਾ ਨਾ ਉਹ ਮੁੱਢ ਇੱਕੋ ਹੀ ਹੈ ਤੇ ਉਹਦੇ ਲੋਕਲ ਹੋ ਜਾਂਦੇ ਨੇ ਕੈਰੈਕਟਰਸ ਹਰ ਜਗ੍ਹਾ ਦੇ ਹਿਸਾਬ ਨਾਲ, ਮਗਰ ਕਹਾਣੀ ਦਾ ਉਹ ਕਰਕਸ ਹੋ ਹੀ ਰਹਿੰਦਾ ਹੈ ਮੁਸਲਸਲ। ਬਾਕੀ ਮੇਰੇ ਯੂਸਫ ਦੀ ਬਹੁਤ ਸਿਮਿਲੈਰਿਟੀ ਹੈ ਕਿਸੇ ਦੀ, ਹੋਰ ਕੋਈ ਐਡੀ ਮੇਰੇ ਜ਼ਿਹਨ ਵਿੱਚ ਗੱਲ ਨਹੀਂ ਹੈਗੀ। ਅਸੀਂ ਅੱਗੇ ਪੜ੍ਹ ਸਕਦੇ ਹਾਂ। ਹਾਂਜੀ, ਫਿਰ ਤੁਸੀਂ ਅਗਲਾ ਬੰਦ ਪੜੋ ਜੀ। ਕਾਫ ਕਰਮ ਜਾਂ ਬੰਦੇ ਦੇ ਜਾਗਦੇ ਨੀ, ਰੱਬ ਆਨ ਸਬਬ ਬਣਾਉਂਦਾ ਏ, ਸਰੋਪਾ ਪਹਿਨਾਉਂਦਾ ਕੈਦੀਆਂ ਨੂੰ, ਦੁੱਖ ਦੇ ਕੇ ਸੁੱਖ ਵਿਖਾਉਂਦਾ ਏ, ਰੱਬ ਬੇਪਰਵਾਹ ਬੇਅੰਤ ਹੈ ਜੀ, ਉਹਦਾ ਅੰਤ ਹਿਸਾਬ ਨਾ ਆਉਂਦਾ ਏ, ਕਾਦਰ ਯਾਰ ਹੈ ਰਾਸਤੀ ਮੂਲ ਐਵੇਂ, ਪੂਰਨ ਰੱਬ ਥੀ ਰਾਸਤੀ ਪਾਉਂਦਾ ਏ। ਹਾਂ, ਵਾਹ, ਬੜਾ ਅੱਛਾ ਹੈ, ਮਜ਼ੇਦਾਰ ਬੰਦ ਹੈ। ਕਾਫ ਕਰਮ ਜਾਂ ਬੰਦੇ ਦੇ ਜਾਗਦੇ ਨੇ, ਉਸੇ ਹੀ ਬੰਦੇ ਦੇ ਕਰਮ ਜਾਗਦੇ ਨੇ ਜਿੰਨੇ ਕਰਮ ਚੰਗੇ ਕੀਤੇ ਹੁੰਦੇ ਨੇ। ਭੈੜੇ ਬੰਦੇ ਦੇ ਕਰਮ ਨਹੀਂ ਜਾਗਦੇ। ਹਾਂ, ਵਕਤ ਹੁੰਦਾ ਹੈ ਕਿ ਉਹ ਸੌ ਜਾਂਦੇ ਨੇ ਜਾਂ ਜੋ ਵੀ ਹੈ। ਜਿਵੇਂ ਪੂਰਨ ਜਿਹੜਾ ਹੈ, ਰੱਬ ਆਨ ਸਬਬ ਬਣਾਉਂਦਾ ਹੈ। ਰੱਬ ਜਿਹੜਾ ਹੈ ਉਹ ਕੋਈ ਨਾ ਕੋਈ ਹੀਲਾ ਬਹਾਨਾ ਪੈਦਾ ਕਰ ਦਿੰਦਾ ਹੈ, ਤੇ ਜਿਹੜਾ ਇੱਕ ਬੰਦੇ ਦੀ ਦੁੱਖ ਜਿਹੜਾ ਉਹ ਚੱਲ ਰਿਹਾ ਹੁੰਦਾ, ਰਹਿ ਰਿਹਾ ਹੁੰਦਾ, ਉਹ ਫਿਰ ਕਰਮ ਉਹਦੇ ਜਾਗਦੇ ਨੇ। ਸਰੋਪਾ ਪਹਿਨਾਉਂਦਾ ਕੈਦੀਆਂ ਨੂੰ। ਸਰੋਪਾ ਜਿਹੜਾ ਪੁਰਾਣੇ ਜ਼ਮਾਨੇ 'ਚ ਇੱਕ ਅਫੀਸ਼ੀਅਲ ਡਰੈਸ ਸੀ, ਜਿਹੜਾ ਬਾਦਸ਼ਾਹ ਪੇਸ਼ ਕਰਦਾ ਸੀ ਕਿਸੇ ਨੂੰ ਐਜ਼ ਏ ਗਿਫਟ ਜਾਂ ਉਹਨੂੰ ਆਨਰ ਕਰਨ ਵਾਸਤੇ। ਔਰ ਇਹਦੇ ਵਿੱਚ 3 ਪਾਰਟਸ ਇਹਦੇ ਹੁੰਦੇ ਸੀ। ਸਿਰ ਤੋਂ ਪੈਰਾਂ ਤੀਕਰ ਹੁੰਦਾ ਸੀ ਸਰੋਪਾ। ਇੱਕ ਤੇ ਇਹਦੀ ਪੱਗ ਹੁੰਦੀ ਸੀ, ਦੂਸਰਾ ਇਹਦਾ ਕੁਰਤਾ ਹੁੰਦਾ ਸੀ, ਕਮੀਜ਼ ਕਹਿ ਲਓ, ਤੇ ਤੀਸਰਾ ਲੰਗੋਟੀ ਜਿਹੜੀ ਹੈ, ਇਹਨੂੰ ਜਿਹੜਾ ਹੈ ਲੰਗੋਟੀ ਜਾਂ ਧੋਤੀ, ਇਹਨੂੰ ਸਰੂਪਾ ਕਿਹਾ ਜਾਂਦਾ। ਤੇ ਕਹਿੰਦੇ ਨੇ ਨਾ, ਕੀ ਕਹਿੰਦੇ ਨੇ ਉਰਦੂ ਚ ਪਹਿਰਹਨ ਕਹਿੰਦੇ ਨੇ ਨਾ, ਪਹਿਰਾਵਾ। ਹਾਂ, ਮਤਲਬ ਪਹਿਰਾਵਾ ਜਾਂ ਪਹਿਰਹਨ। ਲੇਕਿਨ ਉਹ ਜਿਹੜਾ ਅਮਰਜੀਤ ਜੀ ਸਾਨੂੰ ਦੱਸਣਗੇ ਇਹ ਸਰੋਪਾ ਜਿਹੜਾ ਇਹਨਾਂ ਵਿੱਚ ਵੀ ਹੈ, ਮੇਰਾ ਖਿਆਲ ਹੈ ਸਰਦਾਰਾਂ ਦੇ ਵਿੱਚ ਵੀ ਕੋਈ ਅਫੀਸ਼ੀਅਲ। ਹਾਂਜੀ, ਦੱਸੋ ਤੁਸੀਂ। ਮੈਂ ਜੈਸੇ ਇੱਕ ਕੁਇਕ ਨੋਟ ਕਰਨਾ ਚਾਹ ਰਿਹਾ ਸਾਂ ਸਭ ਨੇ ਸਮਝਣ ਵਾਸਤੇ ਵੀ ਤੇ ਸਾਰਿਆਂ ਵਾਸਤੇ ਵੀ, ਕਿ ਇਹ ਪਰਸ਼ੀਅਨ ਵਰਡ ਹੈ सर और पा, सर से लेके पा तक। एम आई राइट? हो सकता है। देखो ना, सरो पा जिवें पाजामा, मैंने लगा कि जिवें सरो पा ये पर्शियन वर्ड है, सर से लेके पांव तक, सिर तो पगड़ी तो लेके पैरों तक। ਇੱਕ ਜਿਹੜੀ ਹੈ ਨਾ ਸਰੋਪਾ ਜਿਹੜੀ ਹੈ ਨਾ, ਹਾਂਜੀ ਦੱਸੋ ਜੀ। ਸਰੋਪਾ ਜਿਹੜੀ ਹੈ ਆਮ ਤੌਰ ਤੇ ਕਿਸੇ ਸਾਈਨ ਆਫ ਰਿਸਪੈਕਟ ਲਈ ਕਿਸੇ ਨੂੰ ਦਿੱਤਾ ਜਾਂਦਾ, ਔਰ ਇੱਕ ਬਹੁਤ ਵੱਡਾ ਮਤਲਬ ਕਿ ਕੱਪੜਾ ਹੁੰਦਾ, ਸਕਾਫਾ ਟਾਈਪ ਚੀਜ਼ ਹੁੰਦੀ ਹੈ, ਜਿਹੜੀ ਕਿ ਤੁਹਾਡੇ ਸਿਰ ਦੇ ਉੱਪਰ ਦੀ ਪਾ ਕੇ ਥੱਲੇ ਫਰੰਟ ਤੇ ਲਮਕਦਾ ਰਹਿੰਦਾ। ਤਕਰੀਬਨ ਸਿਰ ਤੋਂ ਪਾਂਵ ਦੀ ਲੰਬਾ ਇੱਕ ਕੱਪੜਾ ਹੀ ਹੁੰਦਾ ਇਨਫੈਕਟ, ਜਿਹਨੂੰ ਕਿ ਸਿਰ ਦੇ ਉੱਪਰ ਦੀ ਤੁਹਾਡੇ ਮੋਢਿਆਂ 'ਚ ਰੱਖ ਦਿੰਦੇ ਨੇ, ਥੱਲੇ ਤੇ ਲਮਕਦਾ ਰਹਿੰਦਾ। ਉਹਨੂੰ ਸਰੋਪਾ ਕਹਿੰਦੇ, ਸਾਈਨ ਆਫ ਰਿਸਪੈਕਟ ਕਿਸੇ ਨੂੰ ਦੇਣਾ, ਸਰੋਪਾ। ਤੇ ਜਿਹੜੇ ਵੈਸੇ ਵੀ ਆਮ ਮੈਡਲ ਤੁਹਾਨੂੰ ਡਿਗਰੀਆਂ ਦੇ ਜਿਹੜੇ ਦਿੱਤੇ ਜਾਂਦੇ ਨੇ, ਸਿਰ ਦੇ ਉੱਪਰ ਦੀ ਹੀ ਪਾ ਕੇ ਤੁਹਾਨੂੰ ਉਹ ਗਲ ਦੇ ਵਿੱਚ ਲਟਕਦੇ ਨੇ। ਸੋ ਮੇਰੇ ਖਿਆਲ ਸਰੋਪਾ ਇਜ਼ ਸਾਡੇ ਤਾਂ ਆਮ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾਓ, ਕਿਸੇ ਜਗ੍ਹਾ ਵੀ ਜਾਓ, ਤੁਹਾਨੂੰ ਜਦੋਂ ਰਿਕਗਨਾਈਜ਼ ਕਰਨਾ ਹੋਵੇ, ਬੜਾ ਲੰਬਾ ਇੱਕ
ਜਿੱਦਾਂ ਲੇਡੀਜ਼ ਦੀ ਨਹੀਂ ਚੁੰਨੀ ਟਾਈਪ ਹੁੰਦੀ ਹੈ, ਗਲ ਦੇ ਵਿੱਚ ਪਾਈ ਥੱਲੇ ਲੰਬੀ, ਐਡੀ ਕੁ ਲੰਬਾਈ ਦਾ ਹੁੰਦਾ ਤਕਰੀਬਨ ਉਹ। ਠੀਕ ਹੈ। ਇਹਦੇ ਨਾਲ ਹੀ ਜਿਹੜਾ ਤੁਸੀਂ ਸਹੀ ਸਾਹਿਬ ਤੁਸੀਂ ਕਹਿ ਰਹੇ ਹੋ ਨਾ, ਮੇਰਾ ਖਿਆਲ ਹੈ ਉਹ ਸਰਾਪਾ ਹੈ। ਜਿਵੇਂ ਹੀਰ ਵਾਰਿਸ ਸ਼ਾਹ ਦੇ ਵਿੱਚ ਤੁਸੀਂ ਪੜ੍ਹਿਆ ਕਿ ਹੀਰ ਦਾ ਜਿਹੜਾ ਸਾਰਾ ਦੱਸਿਆ ਗਿਆ ਨਾ, ਉਹ ਕਿ ਉਹਦੇ ਵਾਲ ਇਹੋ ਜਿਹੇ ਸੀ, ਉਹਦਾ ਸਾਰਾ ਜਿਸਮ ਇਹ ਉਹ, ਉਹਨੂੰ ਸ਼ਾਇਰੀ ਦੇ ਵਿੱਚ ਸਰਾਪਾ ਕਿਹਾ ਜਾਂਦਾ। ਇੱਕ ਤੁਸੀਂ ਕਹ ਲਓ ਇੱਕ ਕਾਈਂਡ ਆਫ ਪੋਇਟਰੀ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਸਾਹਿਬਾਂ ਦੀ ਤਾਰੀਫ ਜਿਵੇਂ ਕਰ ਰਿਹਾ ਹੈ ਜੀ ਖਾਫਜ਼ ਬਰਖੁਰ ਦਾ, ਉਹ ਸਰਾਪਾ ਹੈਗਾ। ਤੇ ਉਹ ਸਰਾਪਾ ਸਰੋਪਾ ਵੈਸੇ ਮਿਲਦੇ ਜੁਲਦੇ ਨੇ ਦੋਵੇਂ, ਹੋ ਸਕਦਾ ਇਹਨਾਂ ਦਾ ਜਿਹੜਾ ਰੂਟ ਹੈ ਇੱਕੋ ਹੀ ਹੋਵੇ। ਤੇ ਦੁੱਖ ਦੇ ਕੇ ਸੁੱਖ ਵਿਖਾਉਂਦਾ ਹੈ, ਸਰੋਪਾ ਪਹਿਨਾਉਂਦਾ ਕੈਦੀਆਂ ਨੂੰ, ਕਿ ਕੈਦ ਵਿੱਚੋਂ ਕੱਢ ਕੇ ਉਹਨਾਂ ਨੂੰ ਜਿਹੜਾ ਹੈ ਉਹ ਇੱਜ਼ਤ ਦਿੰਦਾ। ਇਹ ਰੱਬ ਦੀ ਬਾਤ ਹੈ। ਬੰਦੇ ਦੇ ਕਰਮ ਜਾਗਦੇ ਨੇ। ਰੱਬ ਬੇਪਰਵਾਹ ਬੇਅੰਤ ਹੈ ਜੀ, ਉਹਦਾ ਅੰਤ ਹਿਸਾਬ ਨਾ ਆਉਂਦਾ ਏ। ਕਾਦਰ ਯਾਰ ਹੈ ਰਾਸਤੀ ਮੂਲ ਇਵੇਂ, ਪੂਰਨ ਰੱਬ ਥੀ ਰਾਸਤੀ ਪਾਉਂਦਾ ਹੈ। ਇਹਦੇ ਵਿੱਚ ਦੋ ਲਫ਼ਜ਼ ਜਿਹੜੇ ਨੇ, ਇੱਕ ਤੇ ਰਾਸਤੀ ਹੈ, ਉਹ ਮੈਂ ਦੇਖ ਰਿਹਾ ਸੀ ਥੋੜਾ ਜਿਹਾ, ਰਾਸਤੀ ਕਿਉਂਕਿ 2 ਦਫਾ ਵਰਤਿਆ ਗਿਆ। ਤੇ ਰਾਸਤੀ ਜਿਹੜਾ ਹੈਗਾ ਉਹਦਾ ਮਤਲਬ ਹੈ ਜਸਟਿਸ ਔਰ ਲਾਇਲਟੀ, ਓਨੈਸਟੀ ਵੀ ਹੈ ਇਹਦਾ, ਇੰਟੈਗਰਿਟੀ, ਅਪਰਾਈਟਨੈਸ, ਟਰੁਥ ਸੱਚ ਵੀ ਹੈ, ਔਰ ਸਿੰਸੈਰਿਟੀ, ਜਸਟਨੈਸ, ਸਟੇਟਨੈਸ, ਇਹ ਪਲੈਟਸ ਦੇ ਰਾਸਤੀ ਦੇ ਜਿਹੜੇ ਨੇ, ਜੌਨ ਐਫ ਪਲੈਟਸ ਦੇ ਹੈ ਨੇ। ਔਰ ਮੂਲ ਜਿਹੜਾ ਹੈ, ਮੂਲ ਤੇ ਤੁਸੀਂ ਸਮਝਦੇ ਹੋ, ਮੂਲ ਜਿਹੜਾ ਹੈ ਉਹਦਾ ਮਤਲਬ ਹੈ ਅਸਲ। ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ, ਪਹਿਲਾ ਆਪ ਹੈ ਰੱਬ ਨਹੀਂ। ਮੂਲ ਜਿਹੜਾ ਉਹ ਕਿਸੇ ਦੀ ਜੜ ਹੈ, ਜਿਹੜੀ ਸਹੀ ਨਸਲ ਦਾ ਬੰਦਾ ਹੈ ਉਹ ਅਸੀਂ ਕਹਾਂਗੇ ਮੂਲ ਨਸਲ ਹੈ। ਔਰ ਐਸੈਂਸ਼ੀਅਲ ਜਿਹੜਾ ਹੈ, ਕਾਦਰ ਯਾਰ ਹੈ ਰਾਸਤੀ ਮੂਲ ਐਵੇਂ। ਸੱਚ ਜਿਹੜਾ ਹੈ ਉਹ ਇਸ ਤਰ੍ਹਾਂ ਨਜ਼ਰ ਆਉਂਦਾ ਹੈ, ਪੂਰਨ ਰੱਬ ਥੀ ਰਾਸਤੀ ਪਾਉਂਦਾ ਹੈ। ਫਿਰ ਰੱਬ ਜਿਹੜਾ ਹੈ ਉਹ ਪੂਰਨ ਨੂੰ, ਜਿਹੜਾ ਬਿਲਕੁਲ ਸੱਚਾ ਸੱਚ ਹੈਗਾ, ਉਹ ਉਹਨੂੰ ਜਿਹੜਾ ਹੈ ਉਹਦੇ ਤੱਕ ਪਹੁੰਚੇਗਾ। ਇਹਦੇ 'ਚ ਕੋਈ ਤੁਸੀਂ ਗੱਲਬਾਤ ਕਰਨਾ ਚਾਹੋ? ਵੈਸੇ ਤੇ ਇੱਕ ਡਿਵਾਈਨ ਸਾਰਾ ਉਹਨੇ ਕੀਤਾ ਇਹਨੂੰ, ਕਿ ਰੱਬ ਵੱਲੋਂ ਇਹ ਹੁੰਦਾ ਹੈ। ਲੇਕਿਨ ਜਿਹੜਾ ਉਹਨੇ ਗੱਲ ਸ਼ੁਰੂ ਕੀਤੀ ਹੈ ਬਹੁਤ ਜ਼ਬਰਦਸਤ ਹੈ, ਕਿ ਕਰਮ ਬੰਦੇ ਦੇ ਜਾਗਦੇ ਨੇ। ਇਹ ਬੜੀ ਮਜ਼ੇਦਾਰ ਗੱਲ ਹੈ ਕਿ ਕਰਮ ਜਾਗਦੇ ਨੇ ਬੰਦੇ ਦੇ। ਪੂਰਨ ਨੇ ਜਿਹੜੀਆਂ ਨੇ ਉਹ 3 ਰਾਤਾਂ ਕੱਟੀਆਂ ਨੇ, ਕਿਹਾ ਜਾਂਦਾ ਹੈ ਕਿ 3 ਰਾਤਾਂ ਕੱਟੀਆਂ। ਇੱਕ ਉਹਨੇ ਆਪਣੀ ਮਾਂ ਦੀ ਕੁੱਖ ਵਿੱਚ ਹਨੇਰਾ ਜਿਹੜਾ ਸੀ ਉਹ ਜਰਿਆ, ਫਿਰ 12 ਸਾਲ ਉਹਨੂੰ ਉੱਥੇ ਪਾਤਾ, ਪੂਰੇ ਪਾਤਾ। ਹੁਣ 12 ਸਾਲ ਉਹ ਖੂਹ ਵਿੱਚ ਰਿਹਾ, ਤੇ ਉਹ ਹਨੇਰੇ ਦੇ ਵਿੱਚ ਜਿਹੜਾ ਹੈ ਮੁਸਲਸਲ ਰਹੀ ਜਾ ਰਿਹਾ, ਤੇ ਹੁਣ ਉਹਦੇ ਕਰਮ ਜਿਹੜੇ ਨੇ ਜਾਗਣ ਲੱਗੇ ਨੇ। ਮੇਰੇ ਖਿਆਲ ਕਿ ਜਿਹੜਾ ਇੱਕ ਸਾਡਾ ਆਰਗੇਨਾਈਜ਼ਡ ਰਿਲੀਜਨ ਦਾ ਜਿਹੜਾ ਇੱਕ ਮੋਰੈਲਿਟੀ ਹੈਗੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਔਰ ਇਹ ਆਂਦਾ ਵੀ ਕਿਸੇ ਅਨਸੀਨ ਪਾਵਰ ਤੋਂ ਜਾਂ ਗੋਡ ਤੋਂ, ਜਾਂ ਉਹ ਜਿਹੜਾ ਉੱਪਰ ਬੈਠਾ ਹੈ। ਤੇ ਉਹੀ ਟ੍ਰੈਡੀਸ਼ਨ ਚੱਲਦਾ ਪਿਆ ਜਿਹੜਾ ਕਿ ਇੱਥੇ ਉਹ ਵਿਖਾ ਰਿਹਾ ਕਿ ਪੂਰਾ ਰੱਬ ਥੀ ਰਾਸਤੀ ਪਾਉਂਦਾ ਹੈ। ਇਨ ਰਿਐਲਿਟੀ ਇਹ ਜਿਹੜਾ ਵੈਸੇ ਇਨ ਰਿਐਲਿਟੀ ਜ਼ਾਲਮ ਦੀ ਰਸੀ ਲੰਮੀ ਹੁੰਦੀ ਹੈ ਰਿਐਲਿਟੀ ਦੇ ਵਿੱਚ, ਲੇਕਿਨ ਅਗੇਨ ਉਹੀ ਟ੍ਰੈਡੀਸ਼ਨ ਚੱਲਦਾ ਪਿਆ ਵੇ ਆਲ ਸੁਪਰ ਬੀਇੰਗ ਦਾ, ਔਰ ਜਿਹੜਾ ਸਬਰ ਦਾ ਸਬਕ ਹੈ ਜਿਹੜਾ ਸਾਨੂੰ ਦਿੱਤਾ ਜਾਂਦਾ ਹੈ। ਲੇਕਿਨ ਪੋਇਟਿਕ ਪੁਆਇੰਟ ਆਫ ਵਿਊ ਨਾਲ ਬਹੁਤ ਖੂਬਸੂਰਤ ਬੰਦ ਲਿਖਿਆ ਉਹਨੇ, ਕਿ ਤੁਸੀਂ ਗੱਲ ਬੜੀ ਅੱਛੀ ਕੀਤੀ ਹੈ, ਬੜਾ ਮੈਨੂੰ ਪਸੰਦ ਆਇਆ ਕਿ ਕਰਮ ਜਾਗਦੇ ਉਹਦੇ ਨੇ ਜਿਹਦੇ ਸਵਾਦ ਦਿੱਤੇ ਜਾਂਦੇ ਨੇ ਜ਼ੁਲਮ ਦੇ ਨਾਲ, ਜ਼ਿਆਦਤੀ ਨਾਲ। ਦੈਟਸ ਬਿਊਟੀਫੁਲ। ਹਾਂ ਜੀ ਕਿਸ਼ਵਰ ਜੀ। ਇਹ 2 ਗੱਲਾਂ, ਇੱਕ ਤਾਂ ਹੈ ਕਿ ਪਹਿਲੂ ਕਰਮ ਤੁਸੀਂ ਕਰੋਗੇ ਤੇ ਤੁਸਾਂ ਦੀ ਕਿਸਮਤ ਬਣੇਗੀ, ਕਿਉਂਕਿ ਉਹ ਤੁਸੀਂ ਦੇਖੋ ਨਾ, ਕਰਮ ਜਾਂ ਬੰਦੇ ਦੇ ਜਾਗਦੇ ਨੇ, ਫਿਰ
ਰੱਬ ਦੁੱਖ ਦੇ ਕੇ ਸੁੱਖ ਦਿਖਾਉਂਦਾ ਏ। ਕਿਸਮਤ ਬਾਅਦ ਵਿੱਚ ਬਣੇਗੀ, ਪਹਿਲੂ ਤੁਸੀਂ ਕਰਮ ਕਰੋਗੇ ਤੇ ਕਿਸਮਤ ਬਣੇਗੀ। ਆਈ ਕੈਨ ਸੀ ਅ ਰਿਲੇਸ਼ਨਸ਼ਿਪ। ਦੂਈ ਗੱਲ, ਮੈਂ ਇਤਨੀ ਗਲਤ ਵੀ ਹੋਈ ਸਕਦੀ ਹਾਂ ਮੈਂ, ਪਰ ਕਾਦਰ ਯਾਰ ਨਾ ਜਿਹੜੀ ਇੰਟਰਪ੍ਰੀਟੇਸ਼ਨ ਆਫ ਡਿਵਾਈਨ ਇੰਟਰਵੈਂਸ਼ਨ ਹੀ ਨਾ, ਉਹ ਥੋੜੀ ਫਰਕ ਲੱਗਣੀ ਪਈ। ਕਿਉਂਕਿ ਅਗਰ ਮੈਂ ਮਿਰਜ਼ੇ ਨਾਲ ਇਸ ਨਾਲ ਕੰਪੈਰੀਜ਼ਨ ਕਰਾਂ ਨਾ, ਮਿਰਜ਼ੇ ਨਾਲ ਰਿਲੇਸ਼ਨਸ਼ਿਪ ਵਿਦ ਗੋਡ ਬੜਾ ਫਰਕ ਆ, ਪਰ ਪੂਰਨ ਨਾਲ ਰਿਲੇਸ਼ਨਸ਼ਿਪ ਵਿਦ ਗੋਡ ਬੜਾ ਫਰਕ ਦਿਸਣਾ ਪਿਆ। ਪੂਰਨ ਸਾਬਰ ਵੀ ਆ, ਉਹ ਕੰਪਲੇਨ ਵੀ ਨਹੀਂ ਕਰਨਾ ਪਿਆ, ਮਗਰ ਮਿਰਜ਼ੇ ਨਾਲ ਰਿਲੇਸ਼ਨਸ਼ਿਪ ਜਿਹੜਾ ਆ ਉਹ ਫਰਕ ਸਾ। ਇਹ ਜਿਹੜੀ ਹੀਰੋਜ਼ ਨਾ ਇੱਕ ਤੁਸਾਂ ਆਖੀ ਕਿਉਂ ਇੱਕ ਵਸਫ ਆ ਕਿ ਅਸਾਂ ਸਬਰ ਕਰਨਾ ਜਾਂ ਖੁਦਾ ਪਰ ਜਿਹੜਾ ਇੱਕ ਇਤਮਾਦ ਆ, ਉਸ ਨਾਲ ਕੰਪੈਰੀਜ਼ਨ ਨਹੀਂ ਕਿ ਬਹੁਤ ਇੰਟਰਸਟਿੰਗ ਲੱਗਣਾ ਪਿਆ। ਠੀਕ ਹੈ, ਠੀਕ ਹੈ ਜੀ। ਹਾਂਜੀ ਮਿਰਦਾ ਜੀ। ਕੋਈ ਐਸੀ ਗੱਲ ਨਹੀਂ ਹੈਗੀ, ਉਹੀ ਨਾਰਮਲ। ਹਾਂਜੀ ਸਹੀ ਸਾਹਿਬ। ਜਿਸ ਕੋਈ ਕਮੈਂਟ ਮੈਨੂੰ ਲੱਗ ਰਿਹਾ ਕਿ ਜਿਉਂ ਅਸੀਂ ਵਾਰਿਸ ਸ਼ਾਹ ਤੋਂ ਥੱਲੇ ਆਨੇ ਆ, ਡਾਊਨ ਟੁਵਰਡਸ 19th and 20th century, ਗੁਲਾਮ ਰਸੂਲ ਹੋ ਗਿਆ, ਕਾਦਰ ਯਾਰ ਹੋ ਗਿਆ, ਮੀਆਂ ਮੁਹੰਮਦ ਬਖਸ਼ ਹੋ ਗਿਆ, ਇਹ ਟ੍ਰੈਡੀਸ਼ਨ ਬੜਾ ਕੰਜ਼ਰਵੇਟਿਵ ਹੁੰਦਾ ਜਾ ਰਿਹਾ ਹੈ। ਜਦ ਕਿ ਵਾਰਿਸ ਸ਼ਾਹ ਦੇ ਤੇ ਤੁਸੀਂ ਵੇਖੋ ਉਹ ਖਲੋ ਜਾਂਦੀ ਹੈ ਹੀਰ, ਔਰ ਖਲੋ ਜਾਂਦੀ ਇਹਦੇ ਬਾਵਜੂਦ ਕਿ ਵਿਆਹ ਹੋ ਗਿਆ, ਚਲੀ ਗਈ ਹੈ, ਉੱਥੇ ਜਾ ਕੇ ਉਹਨੂੰ ਖਤ ਲਿਖਦੀ ਹੈ ਕਿ ਵੀ ਤੂੰ ਆ, ਔਰ ਉਹਨੂੰ ਸਮਝਾਉਂਦੀ ਹੈ ਕਿ ਤੂੰ ਕਿਸ ਤਰ੍ਹਾਂ ਆਣਾ ਔਰ ਕਿਸ ਤਰ੍ਹਾਂ ਮੈਨੂੰ ਤੋਂ ਲੈ ਕੇ ਜਾਣਾ। ਤਾਂ ਉਹਦੇ ਵਿੱਚ ਜਿਹੜਾ ਸਾਬਿਰ ਔਰ ਓਬੀਡੀਐਂਟ ਔਰ ਲੋਇਲਟੀ ਦਾ ਜਿਹੜਾ ਕੰਸੈਪਟ ਹੈ ਬੜਾ ਅਗਰੈਸਿਵ ਤੇ ਬੜਾ ਲੌਜੀਕਲ ਹੈ, ਔਰ ਬੜਾ ਜਸਟ ਹੈ, ਬੜਾ ਲੌਜੀਕਲ ਹੈ। ਤੇ ਇਹ ਆਈ ਮੇ ਬੀ ਰੋਂਗ, ਲੇਕਿਨ ਮੈਂ ਟ੍ਰੈਡੀਸ਼ਨ ਵੇਖਣਾ ਪਿਆ ਵਾਂ ਕਿ ਆਲ ਦਾ ਵੇ ਅਪ ਟੂ ਮੀਆਂ ਮੁਹੰਮਦ ਬਖਸ਼ ਕਿ ਬੜਾ ਕੰਜ਼ਰਵੇਟਿਵ ਹੁੰਦਾ ਜਾ ਰਿਹਾ ਸਾਡਾ ਕਲਾਸੀਕਲ ਪੋਇਟ ਜਿਹੜਾ ਨਾ ਉਹ, ਕਿਉਂਕਿ ਵਾਰਿਸ ਸ਼ਾਹ ਤੱਕ ਤੇ ਬੜਾ ਸੈਕੂਲਰ ਚੱਲਦੇ ਪਿਆ ਸੀ, ਬੁੱਲੇ ਸ਼ਾਹ ਵੀ ਬੜਾ ਸੈਕੂਲਰ ਹੈ, ਹਾਈਲੀ ਸੈਕੂਲਰ ਹੈ, ਸਾਰਕੈਸਟਿਕ ਹੈ, ਬੜਾ ਕ੍ਰਿਟੀਕਲ ਹੈ। ਜਸਟ ਮੇਰਾ ਕਮੈਂਟ ਸੀ ਜਨਰਲ। ਠੀਕ ਹੈ। ਅਮਰਜੀਤ ਜੀ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ? ਹਾਂਜੀ, ਇਹ ਬੜੀ ਇੰਟਰਸਟਿੰਗ ਪੁਆਇੰਟ ਤੇ ਗੱਲ ਹੈਗੀ ਆ ਕਿ ਦੇਖੋ ਥੋੜੀ ਜਿਹੀ ਕਲੈਰੀਫਾਈ ਕਰਨ ਦੀ ਲੋੜ ਹੈ ਕਿ ਇੱਕ ਤੇ ਕਰਮ ਨੇ ਜਿਹਦਾ ਮਤਲਬ ਕਿ ਐਕਸ਼ਨ ਕਰਨਾ, ਦੂਸਰਾ ਰੱਬ ਹੈ। ਰੱਬ ਦੇ ਨਾਲ ਜੇ ਤੁਸੀਂ ਮਜ਼ਹਬ ਦੇ ਪੁਆਇੰਟ ਆਫ ਵਿਊ ਦੇ ਨਾਲ ਦੇਖਿਓ, ਉਹਦੇ ਨਾਲ ਹੀ ਉਹਨਾਂ ਨੇ ਲੇਖ ਵੀ ਤੇ ਕਿਸਮਤ ਵੀ ਤੇ ਨਸੀਬ ਵੀ ਸਾਰੇ ਚੀਜ਼ਾਂ ਨੂੰ ਇਕੱਠਿਆਂ ਕਰਕੇ ਕਰਮ ਨੂੰ ਵੀ ਕਹਿ ਦਿੱਤਾ ਕਿ ਉਹ ਵੀ ਰੱਬ ਦੀ ਹੀ ਇੱਕ ਕਿਸਮ ਦੀ ਮਤਲਬ ਦੇਣ ਹੈ ਮੇਰਾ ਖਿਆਲ। ਕਿਉਂਕਿ ਮਜ਼ਹਬ ਜਾਂ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਥਿੰਕਿੰਗ ਹੈ ਤੁਹਾਡੇ ਦਿਮਾਗ ਦੀ ਸੋਚਣੇ ਨੂੰ ਕੰਟਰੋਲ ਕਰਦੇ ਆ ਨੈਚੁਰਲੀ। ਇਹਦਾ ਮਤਲਬ ਹੈ ਤੁਹਾਡੇ ਐਕਸ਼ਨ ਵੀ ਉਹ ਕੰਟਰੋਲ ਕਰਨਗੇ, ਤੁਹਾਡੇ ਉਹਨੂੰ ਫਿਰ ਨਸੀਬਾਂ ਜਾਂ ਲੇਖਾਂ ਦਾ ਨਾਂ ਦੇ ਦਿੰਦੇ ਨੇ। ਪਰ ਇਹ ਸਿਰਫ ਮਜ਼ਹਬ ਦੇ ਦਾਇਰੇ 'ਚ ਸੋਚਣ ਦੀ ਗੱਲ ਹੈ। ਜੇ ਮਜ਼ਹਬ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਸੋਚਣ ਦੀ ਗੱਲ ਕਰੋ ਫਿਰ ਤਾਂ ਕਰਮ ਨੇ, ਉਹ ਤੁਹਾਡੇ ਐਕਸ਼ਨਸ ਨੇ ਜਿਹੜੇ ਤੁਹਾਡੇ ਖੁੱਲੇ ਦਿਮਾਗ ਨੇ ਸੋਚ ਕੇ ਸਮਝ ਕੇ ਤੁਹਾਨੂੰ ਕਿਹਾ ਕਿ ਇਹ ਕੰਮ ਕਰੋ, ਇਹ ਐਕਸ਼ਨ ਕਰੋ ਤੇ ਅੱਗੇ ਇਹ ਰਿਜ਼ਲਟ ਹੋਏਗਾ। ਸੋ ਮੇਰੇ ਖਿਆਲ ਇਹਦੇ ਤੇ ਟੋਟਲੀ ਕੰਜ਼ਰਵੇਟਿਵ ਜਿਹੜਾ ਵਿਊ ਪੁਆਇੰਟ ਪੂਰਨ ਦਾ ਵੀ ਆ, ਔਰ ਮੇਰਾ ਖਿਆਲ ਕਵੀ ਦਾ ਵੀ ਉਹੀ ਹੋਏਗਾ। ਸੋਚ ਰਿਹਾ ਕਿ ਰੱਬ ਦਾ ਕਾਨਸੈਪਟ ਔਰ ਕਰਮਾਂ ਦਾ ਕਾਨਸੈਪਟ ਜਿਹੜਾ ਟੋਟਲ ਕੰਟਰੋਲ ਹੈ ਤੁਹਾਡੇ ਦਿਮਾਗ ਦੀ ਸੋਚਣੀ ਦੇ ਉੱਤੇ, ਉਹਦੇ ਉੱਤੇ ਮਜ਼ਹਬ ਦਾ ਗਾਲਿਬ ਹੋਣਾ ਮੇਰਾ ਖਿਆਲ ਹੈ। ਇਸ ਕਰਕੇ ਤਿੰਨਾਂ ਚੀਜ਼ਾਂ ਨੂੰ ਇਕੱਠਿਆਂ ਕਰ ਦਿੱਤਾ ਉਹਨਾਂ ਨੇ, ਹੈ ਨੇ ਅਲੱਗ-ਅਲੱਗ, ਪਰ ਮਜ਼ਹਬ ਨੇ ਇਸ ਚੀਜ਼ ਨੂੰ ਇੱਕੋ ਜਗ੍ਹਾ ਕਰ ਦਿੱਤਾ। ਹਾਲਾਂਕਿ ਥੋੜਾ ਜਿਹਾ ਜਿਹੜਾ, ਕਿਉਂਕਿ ਇਹ ਕਿੱਸਾ ਹੈ ਹੀ ਉਹਦੇ ਤੇ ਮੋਜ਼ੇ ਦੇ ਉੱਤੇ ਖਲੋਤਾ ਹੈ, ਜਿਵੇਂ ਉਹਦੇ ਹੱਥ ਪੈਰ ਆ ਕੇ ਜੋੜੇਗਾ, 12 ਸਾਲ ਉਹ ਖੂਹ ਦੇ ਵਿੱਚ ਰਹਿ ਰਿਹਾ ਹੈ, ਵਿਚ ਪ੍ਰੈਕਟੀਕਲੀ ਤੇ ਪੋਸੀਬਲ ਹੀ ਨਹੀਂ ਹੈ। ਤੇ ਥੋੜਾ ਜਿਹਾ ਡਿਵਾਈਨਨੈਸ ਤੇ ਪੂਰੀ ਕਿੱਸੇ ਦੇ ਵਿੱਚ ਚੱਲ ਰਹੀ ਹੈ, ਤੇ ਉਹ ਸਾਨੂੰ ਨਾਲ ਹੀ ਉਹਦੇ ਅਸੀਂ ਮੰਨ ਕੇ ਹੀ ਤੁਰ ਰਹੇ ਹਾਂ ਉਹਨੂੰ। ਔਰ ਬਹੁਤ ਜ਼ਿਆਦਾ ਮੈਨੂੰ ਵੈਸੇ ਕੰਜ਼ਰਵੇਟਿਵ ਲਾਈਨ ਨਹੀਂ ਲੱਗੀ ਕਿ ਜਿਹੜਾ ਹੈ ਉਹਦੇ ਵਿੱਚੋਂ ਖਾਸ ਉਹਨਾਂ ਕਿਸੇ
ਰੱਬ ਦਾ ਨਾਂ ਤੇ ਜ਼ਰੂਰ ਲੈ ਰਿਹਾ ਉਹ, ਤੇ ਰੱਬ ਤੇ ਸਾਰਿਆਂ ਦੇ ਵਿੱਚ ਹੈ, ਸਾਰਿਆਂ ਧਰਮਾਂ ਦੇ ਵਿੱਚ, ਤੇ ਉਹ ਥੋੜਾ ਜਿਹਾ ਕੋਈ ਬਹੁਤ ਜ਼ਿਆਦਾ ਕਿਸੇ ਪਾਸੇ ਨਹੀਂ ਹੈਗਾ। ਕਰਮ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਹਿੰਦੂ ਮਤ ਹੈ ਉਹਦੇ ਵਿੱਚ ਬਹੁਤ ਪਾਵਰਫੁਲ ਕਨਸੈਪਟ ਹੈ ਕਿ ਬੰਦੇ ਨੂੰ ਕਰਮਾਂ ਦਾ ਫਲ ਮਿਲਦਾ ਹੈ, ਔਰ ਕਰਮ ਜਿਹੜੇ ਨੇ ਉਹੀ ਉਹਨੂੰ ਜਿਹੜੀ ਨਵੀਂ ਜੂਨ ਚ ਆਉਂਦਾ ਹੈ ਉਹ ਕਰਮਾਂ ਪਾਰੋਂ ਹੀ ਹੁੰਦਾ ਹੈ, ਤੇ ਉਹਦੇ ਨਾਲ ਪੂਰਾ ਇੱਕ ਕੋਨੋਟੇਸ਼ਨਸ ਲੱਗੀਆਂ ਹੋਈਆਂ, ਖਾਸ ਮਤਲਬ ਵੀ ਲੱਗੇ ਨੇ। ਇਹਨੇ ਇੱਥੇ ਵੈਸੇ ਜਨਰਲ ਗੱਲ ਕੀਤੀ ਹੈ, ਸਿਰਫ ਐਕਸ਼ਨ ਦੀ ਗੱਲ ਕੀਤੀ ਇਹਨੇ। ਪਰ ਇਹ ਆਖਰੀ ਜੋ, ਸੌਰੀ ਟੂ ਇੰਟਰਰਪਟ ਜ਼ੁਬੈਰ ਸਾਹਿਬ, ਆਖਰੀ ਜਿਹੜੀ 4 ਲਾਈਨਾਂ ਇਹਨਾਂ ਹੈ ਉਸ ਵਿੱਚ ਇੱਕ ਹੀ ਲਫ਼ਜ਼ ਨੂੰ 2 ਵਾਰੀ ਜਿਹੜਾ ਵਰਤਣਾ ਹੈ ਨਾ, ਜਿਸ ਤਰ੍ਹਾਂ ਰੱਬ ਬੇਪਰਵਾਹ ਬੇਅੰਤ ਹੈ ਜੀ, ਉਹਦਾ ਅੰਤ ਹਿਸਾਬ ਨਾ ਆਉਂਦਾ ਹੈ। ਇਹ ਲਫ਼ਜ਼ ਅੰਤ ਕਿ ਉਸ 2 ਵਾਰੀ ਵਰਤਿਆ ਤੇ 2 ਵਾਰੀ ਮੁਖਤਲਿਫ ਮਾਇਨਿਆਂ ਵਿੱਚ ਵਰਤਿਆ। ਇਸੀ ਤਰ੍ਹਾਂ ਕਾਦਰ ਯਾਰ ਹੈ ਰਾਸਤੀ ਮੋਲ, ਐਵੇਂ ਪੂਰਨ ਰੱਬ ਥੀ ਰਾਸਤੀ ਪਾਉਂਦਾ ਈ। ਬਹੁਤ ਹੀ ਖੂਬਸੂਰਤ ਇਹ ਵਾਲਾ ਰਾਸਤੀ ਜਿਹੜਾ ਹੈ ਨਾ, ਦੂਆ ਰਸਤੇ ਵਾਲਾ ਰਾਸਤੀ ਮਿਕੀ ਲੱਗਣਾ ਪਿਆ, ਤੇ ਉਹ ਵੀ ਮਿਕੀ ਲੱਗਣਾ ਪਿਆ ਕਿ ਫਰਕ ਮਤਲਬ ਵਰਤਣਾ ਪਿਆ ਕਾਦਰ ਯਾਰ। ਸਾਡੇ ਇੱਥੇ ਲਫ਼ਜ਼ ਜਿਹੜਾ ਲਿਖਿਆ ਨਾ ਕਾਦਰ ਯਾਰ ਫਿਰ ਸਾਬਤੀ, ਦੇਖ ਉਸ ਦੀ ਪੂਰਨ ਸਾਬਤੀ ਥੀ ਰੱਬ ਪਾਉਂਦਾ ਹੈ। ਇਹ ਉਹੀ ਸਾਬਤੀ ਜਿਹੜੀ ਵਿੱਚ ਪੂਰਨ ਆਲਰੇਡੀ ਹੈਜ਼ ਗੋਨ 12 ਸਾਲ ਉਹਨੇ ਸਾਬਤੀ ਪ੍ਰਾਪਤ ਰੱਖਤੀ ਨਹੀਂ, ਸਾਡੇ ਸਾਬਤੀ ਲਫ਼ਜ਼ ਲਿਖਿਆ ਇੱਥੇ। ਸਾਬਤੀ ਵੀ ਠੀਕ ਹੈ, ਸਾਬਤੀ ਵੀ ਬੜਾ ਤਗੜਾ ਲਫ਼ਜ਼ ਹੈ ਸਾਡੇ ਇਹਦੇ ਵਿੱਚ, ਕਿੱਸਿਆਂ ਦੇ ਵਿੱਚ ਸਾਬਤ ਰਹਿਣਾ, ਕਾਇਮ ਦਾਇਮ ਰਹਿਣਾ, ਉਹਦੀ ਜਿਹੜੀ ਕੰਪੋਸਟ ਆਪਣੇ ਆਪ ਨੂੰ ਇੰਟੈਗਰਿਟੀ ਦੇ ਵਿੱਚ ਰੱਖਣਾ, ਸਾਬਤੀ ਵੀ ਠੀਕ ਹੈ। ਰਾਸਤੀ ਜਿਹੜਾ ਟਰੂਥਫੁਲ ਹੈ, ਸੱਚ ਹੈ, ਸਿੰਸੈਰਿਟੀ ਹੈ, ਉਹ ਰੱਬ ਨੇ ਉਹਦੇ ਤੇ ਉਹ ਪੂਰਨ ਰੱਬ ਥੀ ਰਾਸ, ਫਿਰ ਉਹ ਸੱਚ ਵਿੱਚ ਹੁਣ ਆਏਗਾ, ਪੂਰਨ ਸੱਚ ਨੂੰ ਰੱਬ ਦਿਖਾਏਗਾ, ਜਾਂ ਸਾਬਤੀ ਦੋਵੇਂ ਚੱਲਦੇ ਨੇ ਇੱਥੇ। ਤੇ ਅਗਲਾ ਗੋਰਖਨਾਥ ਦਾ ਬੋੜਨਾ, ਇਹ ਕੌਣ ਪੜੇਗਾ? ਅੱਛਾ, ਮੈਨੂੰ ਇੱਕ ਸਵਾਲ ਮੇਰੇ ਜ਼ਿਹਨ ਵਿੱਚ ਆਉਂਦਾ ਪਿਆ ਹੈ ਕਿ ਇਹ ਕਿਹੋ ਜਿਹਾ, ਅਗਰ ਅਸੀਂ ਬਤੌਰ ਹੀਰੋ ਇਹਨੂੰ ਦੇਖਦੇ ਹਾਂ ਤੇ ਇਹ ਕਿਹੋ ਜਿਹਾ ਹੀਰੋ ਵੇ ਜਿਹੜਾ ਆਪਣੇ ਵਾਸਤੇ ਬੋਲਦਾ ਹੀ ਨਹੀਂ, ਔਰ ਜਿਹਦੀ ਜਿਹੜੀ ਖੂਬੀ ਹੈ ਉਹ ਸਾਬਿਰ ਹੋਣਾ ਹੈ, ਮੁਤਹਮਿਲ ਹੋਣਾ ਹੈ, ਬਿਲਕੁਲ ਚੁੱਪ ਹੈ, ਜੋ ਉਹਦੇ ਤੇ ਬੀਤ ਗਈ ਹੈ। ਮਤਲਬ ਇਹ ਮਤਲਬ ਉਹ ਹਮਦਰਦੀ ਲੈ ਰਿਹਾ ਹੈ, ਇਕੱਠੀ ਕਰ ਰਿਹਾ ਹੈ, ਲਾਈਕ ਕਿਹੋ ਜਿਹਾ ਹੀਰੋ ਡਿਵੈਲਪ ਹੋ ਰਿਹਾ ਹੈ? ਹਮਦਰਦੀ ਤਾਂ ਦੇਖੋ ਜੋ ਉਹਦੇ ਨਾਲ ਹੋ ਰਹੀ ਹੈ, 12 ਸਾਲ ਉਹ ਭੋਰੇ ਵਿੱਚ ਰਿਹਾ, ਪੈਦਾ ਹੋਇਆ, ਤੇ ਉਹਨੂੰ ਕਿਹਾ ਜੀ ਇਹ ਤੇਰਾ ਲਈ ਖਤਰਾ ਹੈ, ਉਹਨੂੰ ਭੋਰੇ ਚ ਪਾਤਾ, ਹਨੇਰੇ ਚ ਰਿਹਾ, ਹਨੇਰਿਆਂ ਵਿੱਚ 12 ਸਾਲ ਰਿਹਾ, ਜੰਮਿਆ ਤੇ ਫਿਰ ਉਹ ਜਿਹੜੀ ਮਤਰੇਈ ਮਾਂ ਹੈ ਉਹਨੇ ਉਹਦੇ ਤੇ ਇਲਜ਼ਾਮ ਲਾਤਾ, ਹੁਣ 12 ਸਾਲ ਉਹ ਖੂਹ ਦੇ ਵਿੱਚ ਰਿਹਾ, ਤੇ ਮੁਸਲਸਲ ਇੱਕ ਦਰਦ ਦੇ ਵਿੱਚ, ਪੀੜ ਦੇ ਵਿੱਚ ਉਹ ਜ਼ਿੰਦਗੀ ਤੇ ਆਪਣੀ ਗੁਜ਼ਾਰ ਰਿਹਾ। ਅਜੇ ਤੱਕ ਉਹਨੇ ਦਿਨ ਨਹੀਂ ਵੇਖਿਆ, ਉਹ ਰਾਤ ਦੇ ਵਿੱਚ ਹੀ ਟਰੈਵਲ ਕਰ ਰਿਹਾ, ਬਾਅਦ ਕੁੱਖ ਚੋਂ ਨਿਕਲਿਆ, ਉਹ ਇੱਕ ਰਾਤ ਸੀ, ਫਿਰ ਪੂਰੇ ਚਲਾ ਗਿਆ, ਦੂਜੀ ਰਾਤ ਤੇ ਤੀਜੀ ਰਾਤ, ਅਜੇ ਤੱਕ ਉਹਨੇ ਦਿਨ ਦਾ ਚਾਨਣ ਨਹੀਂ ਵੇਖਿਆ। ਤੇ ਇਹ ਸਾਰਾ ਜਿਹੜਾ ਹੈਗਾ ਨਾ, ਐਕਚੁਅਲੀ ਸਾਰਾ ਮੈਟਾਫੋਰਿਕ ਹੈ, ਇਹਨੂੰ ਮੈਟਾਫੋਰਿਕ ਕਰਕੇ ਪੜੋ, ਰਮਜ਼ਾਂ ਚ ਪੜੋ ਉਹਨੂੰ ਕਿ ਕੀ ਹੈ ਬੰਦੇ ਦਾ ਖੂਹ ਦੇ ਵਿੱਚ ਰਹਿਣਾ, ਕੀ ਹੈ ਭੋਰੇ ਵਿੱਚ ਰਹਿਣਾ, ਕੀ ਹੈ, ਤੇ ਕਿਉਂ ਨਹੀਂ ਉਹ ਸਾਹਮਣੇ ਆ ਪਾ ਰਿਹਾ। ਔਰ ਦੂਸਰਾ ਜਿਹੜਾ ਹੈਗਾ ਕਿ ਨਾਥ ਜੋਗੀਆਂ ਬਾਰੇ ਹੈ ਕਿੱਸਾ, ਜਿਹੜਾ ਪੂਰਨ ਭਗਤ ਹੈ, ਉਹ ਦੁਨੀਆਦਾਰ ਬੰਦਾ ਨਹੀਂ ਹੈ, ਭਗਤ ਹੈ ਉਹ, ਔਰ ਉਹਨੇ ਭਗਤ ਬਣ ਜਾਣਾ, ਭਗਤ ਬਣ ਕੇ ਐਂਡ ਤੱਕ ਰਹੇਗਾ, ਨਾ ਉਹ ਤਖਤ ਤੇ ਬੈਠੇਗਾ, ਨਾ ਉਹ ਦੁਨੀਆ ਨਾਲ ਉਹਦਾ ਕੋਈ ਸੰਬੰਧ ਬਣੇਗਾ, ਦੁਨੀਆ ਨੂੰ ਫੈਸਿਲਿਟੇਟ ਜ਼ਰੂਰ ਕਰੇਗਾ, ਆਪਣਾ ਕਰਮ ਦੇਗਾ, ਉਹ ਆਪਣਾ ਜਿਹੜਾ ਹੈ ਆਪਣੀ ਨੇਕੀ ਦਿਖਾਏਗਾ, ਲੂੜਾ ਨੂੰ ਉਹ ਪ੍ਰੈਗਨੈਂਟ ਕਰੇਗਾ, ਉਹਨੂੰ ਇੱਕ ਚੌਲ ਦਾ ਦਾਣਾ ਦੇਗਾ, ਆਪਣੀ ਮਾਂ ਦਾ ਜਿਹੜਾ ਅੰਨੀ ਹੋ ਗਈ ਹੈ ਉਹਦਾ ਚਾਨਣ ਵਾਪਸ ਲੈ ਕੇ ਆਏਗਾ, ਲੇਕਿਨ ਤਖਤ ਤੇ ਨਹੀਂ ਬੈਠੇਗਾ, ਵਾਪਸ ਚਲਾ ਜਾਏਗਾ ਨਾਥ ਜੋਗੀਆਂ ਕੋਲ ਜਿੱਥੋਂ ਉਹ ਆਇਆ। ਤੇ ਉਹ ਕਹਾਣੀ ਹੈ ਹੀ ਇਹਦੇ ਬਾਰੇ ਹੈ ਸਾਰੀ, ਜਿਹੜੀ ਹੈ ਪਿੱਛੇ ਉਹਦੀ ਫਿਲਾਸਫੀ, ਬੇਸਿਕਲੀ ਇੱਕ ਜੋਗੀ ਜਿਹੜਾ ਉਹ ਡਿਵੈਲਪ ਹੋ ਰਿਹਾ ਹੈ, ਉਹਦੀ ਸਟੋਰੀ ਹੈ ਡਿਵੈਲਪਮੈਂਟ ਦੀ। ਹਾਂ, ਉਹ ਅਸੀਂ ਅੱਗੇ ਐਤਕੀ ਤੇ ਨਹੀਂ, ਨੈਕਸਟ ਟਾਈਮ ਮੈਂ ਜ਼ਰਾ ਥੋੜੀ ਡਿਟੇਲ ਨਾਲ ਨਾਥ ਜੋਗੀਆਂ ਦਾ ਹਲਕਾ ਜਿਹਾ ਦੱਸਾਂਗੇ, ਜ਼ਿਆਦਾ ਕੀ ਇਹਨਾਂ ਦਾ ਸਾਰਾ
ਸਕੂਲ ਆਫ ਥਾਟ ਕੀ ਸੀ, ਕੀ ਚਾਹੁੰਦੇ ਸਨ, ਕਿਉਂਕਿ ਇਹਨਾਂ ਨੇ ਪੋਇਟਰੀ ਵੀ ਕੀਤੀ ਹੈ ਨਾਰਥ ਜੋਗੀਆਂ ਨੇ। ਜਿੱਥੇ ਸਾਡੀ ਬਾਬਾ ਫਰੀਦ ਤੋਂ ਪਹਿਲੇ ਜਿਹੜੀ ਪੋਇਟਰੀ ਮਿਲਦੀ ਹੈ, ਕੋਈ ਵੀ ਤੁਸੀਂ ਹਿਸਟਰੀ ਦੀ ਕਿਤਾਬ ਖੋਲ ਕੇ ਦੇਖੋ, ਹਿਸਟਰੀ ਆਫ ਪੰਜਾਬੀ ਲਿਟਰੇਚਰ, ਤੇ ਨਾਥ ਜੋਗੀਆਂ ਦੀ ਪੋਇਟਰੀ ਹੈ। ਬਹੁਤ ਜ਼ਿਆਦਾ ਨਹੀਂ ਮਿਲੀ ਸਾਨੂੰ, ਥੋੜੀ ਥੋੜੀ ਮਿਲੀ ਹੈ, ਔਰ ਅਸੀਂ ਇਹਦਾ ਕਰਾਂਗੇ। 11ਵੀਂ ਸਦੀ ਤੋਂ ਖਿਆਲ ਕੀਤਾ ਜਾਂਦਾ ਹੈ ਕਿ 10ਵੀਂ 11ਵੀਂ ਸਦੀ ਤੋਂ ਇਹਨਾਂ ਨੇ ਟਿੱਲਾ ਜੋਗੀਆਂ ਬਣਾਇਆ, ਵਿੱਚ ਬਹੁਤ ਤਗੜੇ ਹੋ ਗਏ ਸਨ। ਔਰ ਫਿਰ 47 ਤੱਕ ਉਹ ਸਿਲਸਿਲਾ ਚੱਲਦਾ ਰਿਹਾ, ਆਬਾਦ ਰਿਹਾ। ਉਹ ਮੱਠ ਜਿਹੜਾ ਸੀ, ਮੈਂ ਪਿੱਛੇ ਹੋ ਕੇ ਆਇਆ ਉੱਤੇ, ਤੇ ਹੁਣ ਖਤਮ ਹੋ ਗਿਆ। ਹੁਣ ਉਹ ਸਿਰਫ ਉਹਦੀਆਂ ਜਿਹੜੇ ਆਸਾਰ ਹੈਗੇ ਨੇ, ਉਹ ਸਾਰਾ ਉਹਨਾਂ ਦਾ ਜਿਹੜਾ ਕੰਪਲੈਕਸ ਹੈ ਉਹ ਵੀ ਤਬਾਹ ਹੋ ਗਿਆ। ਉਹਦੇ ਤੇ ਅਸੀਂ ਥੋੜੀ ਜਿਹੀ ਗੱਲ ਕਰਾਂਗੇ। ਲੇਕਿਨ ਇਹ ਕਿ ਗੋਰਖਨਾਥ, ਸਿਰਫ ਇੰਨਾ ਮੈਂ ਇਸ਼ਾਰਾ ਕਰਦੇ ਆ ਕਿ ਗੋਰਖਨਾਥ ਉਹਦੇ ਹੱਥ ਪੈਰ ਜੋੜਦਾ ਹੈ ਔਰ ਉਹਨੂੰ ਦੁਬਾਰਾ ਜ਼ਿੰਦਾ ਕਰਦਾ ਹੈ ਤੇ ਮੌਜਜ਼ਾ ਹੀ ਹੈ। ਲੇਕਿਨ ਇਹਨੂੰ ਅਗਰ ਅਸੀਂ ਮੈਟਾਫੋਰਿਕਲੀ ਪੜਾਂਗੇ ਤੇ ਫਿਰ ਬਹੁਤ ਮਜ਼ਾ ਆਏਗਾ ਤੁਹਾਨੂੰ ਸਾਰੀ ਗੱਲ ਨੂੰ ਸਮਝਣ ਦਾ। ਹਾਂ ਜੀ, ਤੁਸੀਂ ਪੜੋ ਜੀ, ਅਮਰਜੀਤ ਜੀ ਪੜੋ ਕਾਫ। ਹਾਂਜੀ, ਮੈਂ ਇੱਕ ਪਹਿਲੇ ਇੱਥੇ ਗੱਲ ਕਰਨੀ ਚਾਹੁੰਦਾ ਸੀ ਕਿ ਜਿਹੜਾ ਪੂਰਨ ਹੈ ਇਸ ਵੇਲੇ ਤਾਈਂ ਸੋ ਫਾਰ ਕਿੱਸੇ ਦੇ ਵਿੱਚ, ਔਰ ਜਿਹੜਾ ਕਿੱਸਾ ਵਾਪਰ ਰਿਹਾ, ਮਤਲਬ ਉਹ ਸਟੋਰੀ ਵਾਪਰ ਰਹੀ ਆ, ਉਹ ਹਿੰਦੂ ਰਿਲੀਜਨ ਦੇ ਪ੍ਰੀ ਇਸਲਾਮਿਕ ਏਰੇ ਦੇ ਵਿੱਚ ਵਾਪਰ ਰਹੀ ਆ, ਜਦੋਂ ਕਿ ਪੂਰਨ ਇਸ ਵੇਲੇ ਇੰਬੋਡੀਮੈਂਟ ਆਫ ਹਿੰਦੂ ਰਿਲੀਜਨ ਟ੍ਰੈਡੀਸ਼ਨਲਿਸਟ ਲੈਵਲ ਦੇ ਉੱਤੇ ਖੜਾ ਹੈ ਇਸ ਵੇਲੇ ਪੂਰਨ ਜਿਹੜਾ। ਔਰ ਜਦੋਂ ਅੱਗੇ ਸਟੋਰੀ ਬਣੇਗੀ, ਉਹੀ ਪੂਰਨ ਫਿਰ ਟ੍ਰਾਂਸਫਾਰਮ ਹੋ ਕੇ ਨੌਨ ਹਿੰਦੂ ਤਾਂ ਨਹੀਂ ਕਹਿ ਸਕਦੇ, ਨੌਨ ਸਨਾਤਨੀ ਜਿਹੜੇ ਜੋਗੀ ਬਣੇ ਨੇ, ਜੋਗੀਆਂ ਦੇ ਦਾਇਰੇ 'ਚ ਟ੍ਰਾਂਸਫਾਰਮ ਹੋ ਕੇ ਉਹ ਬਣੇਗਾ। ਇਸ ਵੇਲੇ ਤਾਈਂ ਟੋਟਲੀ ਟ੍ਰੈਡੀਸ਼ਨਲ ਹਿੰਦੂ ਆਈਡੀਓਲੋਜੀ ਨੂੰ ਇੰਬੋਡੀਮੈਂਟ ਕਰਦਾ। ਅੱਗੇ ਚੇਂਜ ਹੋਏਗੀ ਜਿਹੜੀ, ਉਹੀ ਇਹਦੇ ਹੀਰੋ ਦੇ ਕੈਰੈਕਟਰ ਦੀ ਮੇਰੇ ਖਿਆਲ ਗ੍ਰੇਟਨੈਸ ਹੈ, ਕਿਵੇਂ ਚੇਂਜ ਹੁੰਦੀ ਹੈ। ਉਹ ਜੋਗੀ ਨਾਥ ਹੀ ਕਰਨਗੇ ਉਹਦੀ। ਠੀਕ ਕਹਿ ਰਹੇ ਹੋ, ਕਿਉਂਕਿ ਨਾਥ ਜੋਗੀ ਜਿਹੜੀ ਸੀ ਨਾ ਹਿੰਦੂ ਸਨ ਨਾ ਮੁਸਲਮਾਨ ਸਨ। ਹਾਂ, ਉਹੀ ਚੇਂਜ ਦੀ ਸਟੋਰੀ ਅਸਲੀ ਪੂਰਨ ਦੀ ਨਹੀਂ, ਚੇਂਜ ਸਟੋਰੀ ਆਈਡੀਓਲੋਜੀ ਦੀ ਆ। ਹਿੰਦੂ ਟ੍ਰੈਡੀਸ਼ਨਲ ਆਈਡੀਓਲੋਜੀ ਤੋਂ ਅੱਗੇ ਨਾਥਾਂ ਦੀ ਆਈਡੀਓਲੋਜੀ। ਅੱਛਾ, ਅੱਗੇ ਮੈਂ ਪੜ੍ਹ ਦਿੰਦਾ ਜੀ, ਗੋਰਖਨਾਥ ਦਾ ਬੋੜਨਾ। ਅੱਛਾ, ਇੱਥੇ ਸਾਡੇ ਜਿਹੜੀ ਸਟੋਰੀ ਲਿਖੀ ਲਾਈਨ ਪਹਿਲਾਂ ਕਾਫ ਚੱਲ ਰਿਹਾ ਸੀ, ਸਾਡੇ ਗਾਫ ਲਿਖਿਆ, ਗਾਫ ਦੇ ਨਾਲ ਗਾਫ। ਹਾਂਜੀ, ਗਾਫ ਹੀ ਹੈ। ਗਰਦਿਸ਼ ਜੋ ਮੁੱਦਤਾਂ ਗੁਜ਼ਰ ਗਈਆਂ, 12 ਬਰਸ ਗੁਜ਼ਰੇ ਪੂਰਨ ਖੂਬ ਪਾਇਆ, ਸਾਈਂ ਕਰਮ ਕੀਤਾ ਬਖਸ਼ਨਹਾਰ ਹੋਇਆ, ਕੋਈ ਹੁਕਮ ਸਬਬ ਦਾ ਆਣ ਲਾਇਆ, ਗੁਰੂ ਗੋਰਖਨਾਥ ਨੂੰ ਖੁਸ਼ੀ ਹੋਈ, ਸਿਆਲਕੋਟ ਦੀ ਤਰਫ ਨੂੰ ਸੈਲ ਆਇਆ, ਕਾਦਰ ਯਾਰ ਜਾਂ ਖੂਹੇ ਤੇ ਕਰਨ ਡੇਰਾ, ਇੱਕ ਸਾਧ ਜੋ ਪਾਣੀ ਨੂੰ ਲੈਣ ਤਾਇਆ। ਸਾਡੇ ਥੋੜਾ ਇਸ ਤਰ੍ਹਾਂ ਲਿਖਿਆ, ਥੋੜਾ ਜਿਹਾ ਫਰਕ ਹੈ ਐਕਚੁਅਲੀ। ਇਹ ਕਿੱਸਾ ਜਿਹੜਾ ਨਾ, ਇਹ 2-3 ਇਹਦੇ ਜਿਹੜੇ ਨੇ ਉਹ ਵਰਸ਼ਨ ਚੱਲ ਰਹੇ ਨੇ, ਉਹ ਮੇਰੇ ਖਿਆਲ ਪੁਰਾਣਾ ਕਿੱਸਾ ਹੈ, ਲੋਕਾਂ ਨੇ ਔਰਲ ਟ੍ਰੈਡੀਸ਼ਨ ਚੋਂ ਨਿਕਲਿਆ ਨਾ, ਇਸ ਲਈ ਉਹ ਫਰਕ ਤੇ ਰਹਿਣਾ ਹੈਗਾ ਉਹਦਾ। ਕਿਸੇ ਨੇ ਕਿਸ ਤਰ੍ਹਾਂ ਸੁਣਿਆ, ਕਿਸੇ ਨੇ ਕਿਸ ਤਰ੍ਹਾਂ ਸੁਣਿਆ। ਕਾਫ ਕਈ ਜੋ ਮੈਂ ਸੋਚਿਆ ਸੀ ਕਿ ਸਿਹਰਫੀ ਜਿਹੜੀ ਹੈ ਕਾਫ ਤੋਂ ਬਾਅਦ ਗਾਫ ਹੀ ਆਏਗਾ ਨਾ, ਫਿਰ ਸਾਡੇ ਇਸ ਤਰ੍ਹਾਂ ਲਿਖਿਆ ਥੋੜਾ ਜਿਹਾ। ਹਾਂ, ਕਾਫ ਕਈ ਜੋ ਮੁੱਦਤਾਂ ਗੁਜ਼ਰ ਗਈਆਂ, 12 ਬਰਸ ਗੁਜ਼ਰੇ ਪੂਰਨ ਖੂਹ ਪਾਏ, ਸਾਈ ਕਰਮ ਕੀਤਾ ਬਖਸ਼ਨਹਾਰ ਮੌਲਾ, ਕੋਈ ਹੁਕਮ ਸਬਬ ਦਾ ਆਣ ਲਾਏ, ਗੋਰਖਨਾਥ ਹੋਰਾਂ ਨੂੰ ਖਬਰ ਹੋਈ, ਸਿਆਲਕੋਟ ਦੀ ਤਰਫ ਨੂੰ ਸੈਲ ਧਾਏ, ਕਾਦਰ ਯਾਰ ਜਾਂ ਖੂਏ ਤੇ ਕਰਨ ਡੇਰਾ, ਇੱਕ ਸਾਧ ਲੈ ਪਾਣੀ ਦਾ ਡੋਲ ਜਾਏ। ਕਾਫ ਜਾਂ ਗਾਫ ਮੁੱਦਤਾਂ ਗੁਜ਼ਰ ਗਈਆਂ, 12 ਬਰਸ ਗੁਜ਼ਰੇ ਪੂਰਨ ਖੂਹ ਪਾਏ। 12 ਬਰਸ ਇੱਥੇ ਜਿਹੜਾ ਨਾ ਉਹ ਬੜਾ ਧਿਆਨਯੋਗ ਹੈ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਪਿਆਲਾ। 12 ਬਰਸ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਇਹ ਵੀ ਕਹਿੰਦੇ ਨੇ 12 ਬਰਸ ਜਿਹੜੀ ਹੈ ਉਹ ਰੂੜੀ ਦੀ ਵੀ ਸੁਣੀ ਜਾਂਦੀ ਹੈ। 12 ਜਿਹੜਾ ਹੈ ਉਹ ਇੱਕ ਉਹ ਹਿੰਸਾ ਹੈ ਜਿਹੜਾ 6 ਤੇ 4 ਤੇ 3 ਤੇ ਔਰ 2 ਤੇ ਡਿਵਾਈਡ ਹੋ ਜਾਂਦਾ ਹੈ।
ਇਹ ਤਕਸੀਮ ਹੋ ਜਾਂਦਾ ਹੈ। ਤੇ ਜਿਹੜਾ ਹੈ 12 ਜਿਹੜਾ ਹੈ ਉਹ ਸਾਲ ਦੇ 12 ਮਹੀਨੇ ਵੀ ਨੇ। 12 ਜਿਹੜਾ ਹੈ ਉਹ ਅੱਧਾ ਦਿਨ ਵੀ ਹੈ। 12 ਜਿਹੜਾ ਹੈ ਉਹ ਇੱਕ ਦਰਜਨ ਅਸੀਂ ਜਿਹੜਾ ਕਹਿੰਦੇ ਆ ਉਹ ਵੀ 12 ਹੈ। ਫਿਰ ਕਹਿੰਦੇ ਨੇ ਕੋਈ ਪੁੱਲ ਅਗਰ ਬਣਾਇਆ ਜਾਏ ਉਹਦੇ 12 ਸਤੂਨ ਹੁੰਦੇ ਨੇ, 12 ਮਹਿਰਾਬਾਂ ਹੁੰਦੀਆਂ ਨੇ, 12 ਦਰਵਾਜ਼ੇ ਹੁੰਦੇ ਨੇ, ਫੌਜ ਦੇ ਵੀ 12 ਦਸਤੇ ਹੁੰਦੇ ਨੇ। ਤੇ ਇੱਕ ਲਿਮਿਟਿਡ ਟਾਈਮ ਪੀਰੀਅਡ ਹੈ ਜਿਹੜਾ ਗੁਜ਼ਰ ਗਿਆ ਹੈ। ਸਾਈਂ ਕਰਮ ਕੀਤਾ, ਬਾਕੀ ਤੇ ਸਾਰਾ ਕਲੀਅਰ ਹੈ, ਉਹਦੇ ਵਿੱਚ ਕੋਈ ਹੈ ਨਹੀਂ। ਦੋਸਤ ਕੋਈ ਗੱਲ ਕਰਨਾ ਚਾਹਣ ਤੇ ਕਰ ਸਕਦੇ। अच्छा, एक पोटेंशियल रीफाइनेंस मैंने हाँ जी सही साहब। बात की है, तो वो नहीं ये सिंपल है क्योंकि डिस्क्रिप्टिव है सारा कि 12% हाँ ਉੱਥੇ ਪਿਆ ਰਿਹਾ। ਬਸ 12 ਦੀ ਸੀ ਉਹ ਮੈਂ हाँ ਖੋਲ जी ਦਿੱਤਾ। हाँ जी ਬਾਕੀ ਖੂਹ ਜਿਹੜਾ ਹੈ, ਖੂਹ ਦੇ ਵੀ ਕਈ ਰਮਜ਼ਾਂ ਨੇ। ਖੂਹ ਨੂੰ ਬੰਦੇ ਦਾ ਅਨਕੌਂਸ਼ੀਅਸ ਵੀ ਕਿਹਾ ਗਿਆ ਹੈ ਕਿ ਜਿਹੜੀ ਕ੍ਰੀਏਟੀਵਿਟੀ ਹੈ ਉਹ ਕਹਿੰਦੇ ਨੇ ਕਿ ਜੇ ਬੜਾ ਬੰਦੇ ਦਾ ਮਾਈਂਡ ਹੈ, ਜਿਹੜੀ ਕ੍ਰੀਏਟੀਵਿਟੀ ਅਨਕੌਂਸ਼ੀਅਸ ਜਿਹੜਾ ਹੈ ਉਹ ਖੂਹ ਵਰਗਾ ਹੈ, ਥੱਲਿਓਂ ਪਾਣੀ ਆਈ ਜਾ ਰਿਹਾ ਹੈ ਤੇ ਉਹ ਜਿਹੜਾ ਉੱਥੇ ਸਟੋਰ ਹੋਇਆ, ਨੇਚਰ ਨੇ ਉਹਨੂੰ ਸਟੋਰ ਕੀਤਾ ਹੈ। ਇਸ ਤਰ੍ਹਾਂ ਬੰਦੇ ਦਾ ਜਿਹੜਾ ਜੀਵਨ ਹੈ, ਬੰਦੇ ਦੀ ਸੋਚ ਉਹ ਅਨਕੌਂਸ਼ੀਅਸ ਚ ਸਟੋਰ ਹੁੰਦੀ ਹੈ ਤੇ ਉਹ ਜਦੋਂ ਕੌਂਸ਼ੀਅਸ ਕਰਦਾ ਹੈ ਤੇ ਉਹਦੇ ਚੋਂ ਕੱਢ ਕੇ ਲਿਖੀ ਜਾਂਦਾ ਹੈ। ਇਹ ਅਨਕੌਂਸ਼ੀਅਸ ਹੈ ਕਿ ਸਬ ਕੌਂਸ਼ੀਅਸ ਹੈ ਡਾਕਟਰ ਸਾਹਿਬ? ਅਨਕੌਂਸ਼ੀਅਸ ਵੀ ਕਹਿ ਲਓ, ਸਬ ਕੌਂਸ਼ੀਅਸ ਜ਼ਿਆਦਾ ਜਿਹੜਾ ਹੈ ਉਹ ਅਸੀਂ ਇਹਨੂੰ ਅਨਕੌਂਸ਼ੀਅਸ ਹੀ ਕਹਾਂਗੇ। ਸਬ ਕੌਂਸ਼ੀਅਸ ਥੋੜਾ ਜਿਹਾ ਰਿਮੋਟ ਹੋ ਜਾਂਦਾ। ਉਹ ਜਦੋਂ ਅਸੀਂ, ਮੈਂ ਵੀ ਸਾਈਕੋਲੋਜੀ ਪੜ੍ਹੀ ਹੈ BA ਵਿੱਚ, ਉਹ ਕਹਿੰਦੇ ਸੀ ਜਿਹੜਾ ਕੌਂਸ਼ੀਅਸ ਹੈ ਉਹ ਸ਼ਊਰ ਹੈ ਔਰ ਅਨਕੌਂਸ਼ੀਅਸ ਜਿਹੜਾ ਲਾ ਸ਼ਊਰ ਹੈ ਤੇ ਸਬ ਕੌਂਸ਼ੀਅਸ ਜਿਹੜਾ ਅਬਦੁਲ ਸ਼ਕੂਰ ਹੈ। ਉਹ ਜਿਹੜਾ ਹੈ ਬਹਰਹਾਲ ਉਹ ਜ਼ਰਾ ਰਿਮੋਟ ਆ ਜਾਂਦਾ ਤੇ ਅਨਕੌਂਸ਼ੀਅਸ ਜ਼ਿਆਦਾ ਜਿਹੜੀ ਬਹਿਸ ਕੀਤੀ ਹੈ ਨਾ ਫਰਾਇਡ ਨੇ ਵੀ, ਯੰਗ ਨੇ ਵੀ, ਉਹ ਕੌਂਸ਼ੀਅਸ ਅਨਕੌਂਸ਼ੀਅਸ। ਸਬ ਕੌਂਸ਼ੀਅਸ ਜ਼ਿਆਦਾ ਰਿਮੋਟ ਹੈ, ਬਹੁਤ ਹੀ ਥੱਲੇ ਜਿਹੜਾ ਚਲਾ ਜਾਂਦਾ ਫਿਰ ਉਹਨੂੰ ਲੈਣ ਦੇ। ਜਿਸ ਤਰ੍ਹਾਂ ਮਰਜ਼ੀ ਪੜ੍ਹ ਲਓ, ਕੋਈ ਇਸ਼ੂ ਨਹੀਂ। ਥੈਂਕ ਯੂ। ਇਹਦੇ ਚ ਮੈਂ ਇੱਕੋ ਗੱਲ ਕਰਨੀ ਸੀ ਕਿ ਫॉर द ਫਸਟ ਟਾਈਮ ਦੇਖੋ ਹੁਣ ਗੋਰਖਨਾਥ ਦਾ ਨਾਮ ਆਇਆ, ਇਹਦੇ ਤੇ ਡਿਸਕਸ਼ਨ ਵੀ ਕਰਾਂਗੇ ਨੈਕਸਟ ਟਾਈਮ ਜਦੋਂ ਇਹਦੇ ਤੇ ਆਏਗੀ। ਪਰ ਗੋਰਖਨਾਥ ਨੈਚੁਰਲੀ ਉਹਨਾਂ ਦੇ ਕਈ ਡੇਰੇ ਸੀ, ਇਹਨਾਂ ਦਾ ਇੱਧਰ ਵੀ ਡੇਰਾ, ਤੇ ਇਹ ਮਤਲਬ ਆਮ ਤੌਰ ਤੇ ਫਿਰਦੇ ਰਹਿੰਦੇ ਸੀ ਲੋਕ। ਤੇ ਇੱਧਰ ਸੈਰ ਨੂੰ ਆਇਆ, ਸੈਲ ਮਤਲਬ ਕਿ ਲੁਕਾਈ ਵਿੱਚ ਤੁਰੇ ਫਿਰਦੇ ਰਹਿੰਦੇ ਸੀ। ਇਹ ਪਹਿਲੀ ਵਾਰੀ ਨਾਂ ਆਇਆ, ਸੋ ਇਸ ਕਰਕੇ ਮੇਰਾ ਖਿਆਲ ਕਾਫੀ ਅਹਿਮ ਨਾਂ ਆ, ਕਾਫੀ ਅਹਿਮ ਟਾਈਮ ਹੈ ਕਿ ਗੋਰਖਨਾਥ ਉੱਥੇ ਘੁੰਮਦੇ ਘੁਮਾਉਂਦੇ ਉੱਧਰ ਆ ਗਏ ਨੇ। ਅਸੀਂ ਉਹ ਕਰਾਂਗੇ ਨੈਕਸਟ ਟਾਈਮ ਨਾ, ਇਹਦੇ ਪੂਰੀ ਡਿਟੇਲ ਨਾਲ। ਤੁਸੀਂ ਦੋਸਤ ਵੀ ਦੇਖ ਦੂਖ ਕੇ ਆਣ ਤੇ ਅਸੀਂ ਇਹਦੇ ਤੇ ਗੱਲਬਾਤ ਕਰਾਂਗੇ। ਵੈਸੇ ਮੈਂ ਐਪਰੀਸ਼ੀਏਟ ਕਰਨਾ ਜ਼ੁਬੈਰ ਸਾਹਿਬ ਜਿਹੜਾ ਤੁਸੀਂ ਖੂਹ ਦੀ ਰਮਜ਼ ਖੋਲੀ ਹੈ ਨਾ, that is very interesting। ਮੇਰੇ ਜ਼ਿਹਨ ਚ ਨਹੀਂ ਸੀ ਆਈ, ਲੇਕਿਨ ਆਈ ਐਮ ਐਨਲਾਈਟਨਡ ਕਿ ਖੂਹ ਦੀ ਜਿਹੜੀ ਰਮਜ਼ ਹੈ ਇਹਦੀਆਂ ਕਾਫੀ ਰਮਜ਼ਾਂ ਬਣਦੀਆਂ। ਤੁਹਾਡੀ ਅਨਕੌਂਸ਼ੀਅਸ ਜਾਂ ਸਬ ਕੌਂਸ਼ੀਅਸ ਬਣਦੀ ਹੈ, ਤੁਹਾਡੀ ਕ੍ਰੀਏਟੀਵਿਟੀ ਦਾ ਪੀਰੀਅਡ ਬਣਦਾ ਹੈ। ਜਿਹੜਾ ਤੁਸੀਂ ਯਾਦ ਹੈ ਸ਼ਾਹ ਹੁਸੈਨ ਚ ਪੜ੍ਹਿਆ ਸੀ ਕਿ ਕ੍ਰੀਏਟੀਵਿਟੀ ਰਾਤ ਨੂੰ ਕਰਦਾ ਸੂਫੀ। ਹਾਂਜੀ ਰਾਤ ਨੂੰ ਜਾਗਦਾ, ਜਿਵੇਂ ਉਹ ਗਾ ਸੀ ਨਾ ਮੇਣੀ ਡੱਗੀ, ਯਾਦ ਹੈ ਉਹ ਕਾਫੀ ਤੁਸੀਂ ਉਹ ਖੋਲੀ ਸੀ ਸ਼ਾਹ ਹੁਸੈਨ ਦੀ, ਜ਼ੁਬੈਰ ਡਾਕਟਰ ਸਾਹਿਬ ਕਰਦੇ ਅੰਦਰ ਬਹਿ ਕੇ ਚੋਏ, ਅੰਦਰ ਬਹਿ ਕੇ ਚੋਏ, ਮੀਣੀ ਡੱਗੀ ਨਾਮ ਸਾਈਂ ਦਾ, ਅੰਦਰ ਬਹਿ ਕੇ ਚੋਏ। ਹਾਂਜੀ ਹਾਂਜੀ, ਵਾਹ ਵਾਹ ਵਾਹ। ਤੇ ਉਹ ਮੈਨੂੰ ਯਾਦ ਆ ਗਿਆ ਬਿਲਕੁਲ। ਪਾਵੇਂਗਾ ਦੀਦਾਰ ਸਾਈਂ ਦਾ, ਹੋਰ ਵੀ ਮੇਰੀ ਨੀਵਾ ਹੋ, ਸ਼ਾਇਦ ਹੋਰ ਵੀ ਨੀਵਾ ਹੋਏ। ਵਾਹ ਵਾਹ ਵਾਹ। ਤੇ ਬਿਲਕੁਲ ਉਹ ਬੜਾ ਸੀ ਰਮਜ਼ ਖੋਲੀ ਹੈ। ਔਰ ਇਹ ਤੁਸੀਂ ਕਿਹਾ ਕਿ ਔਰਤ ਦਾ ਕੀ ਕਹਿੰਦੇ ਰਹਿਮ ਵੀ ਹੈ, ਕੋਖ ਜਿਹਨੂੰ ਕਹਿੰਦੇ ਆ, ਇਹ ਉਹ ਵੀ ਹੈ, ਕੁੱਖ ਜਿਹੜੀ ਹੈ। ਤੇ ਬੜੇ ਵਾਕਈ ਦੀ ਰਮਜ਼ਾਂ ਬਹੁਤ ਬਣਦੀਆਂ ਨੇ ਕੰਟੈਕਚੁਅਲੀ, ਅਗਰ ਤੁਸੀਂ ਵੇਖੀਏ ਤੇ ਹਰ ਨਵੇਂ ਕੰਟੈਕਸਟ ਦਾ ਨਵਾਂ ਮੀਨਿੰਗ ਨਿਕਲੇਗਾ। ਦੈਟਸ ਗੁੱਡ। ਦੂਸਰਾ ਜਿਹੜਾ ਉਹਦੇ ਚੋਂ ਪਾਣੀ ਆਉਂਦਾ ਨਾ ਖੂਹ ਦੇ ਵਿੱਚੋਂ, ਹਾਂਜੀ, ਉਹ ਜ਼ਮੀਨ ਚੋਂ ਕੁਦਰਤ ਦਾ ਸਿਸਟਮ ਹੈ ਕਿ ਉਹਦੇ ਵਿੱਚੋਂ ਪਾਣੀ ਆਉਂਦਾ ਹੈ ਖੂਹ ਦੇ ਵਿੱਚੋਂ, ਔਰ ਆਈ ਜਾਂਦਾ, ਮੁੱਕਦਾ ਨਹੀਂ ਹੈ। ਕਿੱਥੋਂ ਆਉਂਦਾ ਹੈ?
ਇਹ ਸਾਨੂੰ ਨਹੀਂ ਪਤਾ ਹੈਗਾ। ਤਖਲੀਕ ਦਾ ਅਮਲ ਹੈ ਜਿਹੜਾ ਕਿ ਰੁਕਣਾ ਨਹੀਂ, ਪਾਣੀ ਜਿਹੜਾ ਹਾਂ। ਪਾਣੀ ਦਾ ਆਣਾ ਜਿਹੜਾ ਹਾਂ, ਦੂਸਰਾ ਖੂਹ ਜਿਹੜਾ ਲਾਈਫ ਸ਼ਾਇਦ ਜਿਹੜਾ 12 ਵਰੇ ਉਹ ਜਿਉਂਦਾ ਰਹਿ ਜਾਂਦਾ ਹੈ ਉਹ ਸ਼ਾਇਦ ਪੂਰਨ, ਉਹ ਖੂਹ ਦੀ ਪਾਰੋਂ ਹੈ। ਕਮ ਪਾਣੀ ਤੇ ਮਿਲ ਰਿਹਾ ਨਾ, ਤੇ ਹਾਂ। ਪਾਣੀ ਜਿਹੜਾ ਹੈ ਉਹ ਸੋਰਸ ਆਫ ਲਾਈਫ ਹੈ। ਹਾਂ, ਉਹ ਮੈਂ ਸੋਚ ਰਿਹਾ ਸੀ, ਮੇਰਾ ਸਵਾਲ ਸੀ ਜਿਹਦੇ ਵਿੱਚ ਕਿ 12 ਵਰੇ ਉਹ ਖੂਜ ਪਿਆ ਰਿਹਾ, ਮਤਲਬ ਰੀਅਲਿਸਟਿਕਲੀ ਤੇ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਖੂਜ ਬੰਦਾ 12 ਵਰੇ ਪੈ ਸਕਦਾ, ਲੇਕਿਨ ਤੁਸੀਂ ਇਹ ਜਿਹੜਾ ਇਸ਼ਾਰਾ ਕੀਤਾ ਹੈ ਜ਼ਿਹਨ ਚਾਹੁੰਦਾ ਹੈ ਕਿ ਵੀ ਉਹ ਪਾਣੀ ਤੇ ਰਿਹਾ ਜਾਂ ਉੱਥੇ ਕੋਈ ਵੀ ਐਟਲੀਸਟ ਵਾਟਰ ਵਾਸ देयर, ਫਿਰ ਭਗਤ ਵੀ ਗਿਆ, ਫਿਰ ਉਹ ਇੱਕ ਇੱਥੇ ਲੈਜੈਂਡ ਵੀ ਹੈ, ਮਿਰੇਕਲ ਵੀ ਹੈ। ਸੋ ਇਟ ਆਲ ਐਡਸ ਅਪ। ਥੈਂਕ ਯੂ। ਹੋਰ ਕੋਈ ਅੱਛਾ, ਸੈਲ ਦਾ ਕੀ ਮਤਲਬ ਹੁੰਦਾ ਹੈ ਐਗਜ਼ੈਕਟ? ਹੈ? ਸਿਆਲਕੋਟ ਦੀ ਤਰਫ ਨੂੰ ਸੈਲ ਧਾਏ, ਇਹ ਸੈਲ ਦਾ ਹਾਂ, ਮਤਲਬ ਐਗਜ਼ੈਕਟ ਸੈਲ ਹੁੰਦਾ ਸੈਲ ਕਰਨਾ। ਜਿਹੜਾ ਟੂਰਿਸਟ ਹੈਗਾ ਨਾ, ਟੂਰਿਸਟ, ਉਹਨੂੰ ਅਸੀਂ ਸੈਲੀ ਕਹਿੰਦੇ ਆ, ਸੈਲੀ, ਓਕੇ ਸੈਰ, ਸੈਲ ਕਰਨ ਵਾਲਾ। अच्छा ਸੈਲਾਨੀ। ਹਾਂਜੀ, ਆਪਣਾ ਸੈਲਾਨੀ ਵੀ ਆ, ਬਿਲਕੁਲ ਸਹੀ, ਸੈਲਾਨੀ ਜ਼ਿਆਦਾ ਸਹੀ ਲਫ਼ਜ਼ ਹੈ। ਹਾਂ, ਸੈਲਾਨੀ ਵੀ ਕਿਹਾ ਜਾਂਦਾ ਹੈ, ਸੈਲ। ਮੈਂ ਬਿਲਕੁਲ ਡਾਇਗਰੈਸ ਕਰਨੀ ਪਿਆ, ਪਰ ਅਸਾਂ ਨੇ ਪਾਸੇ ਨਾ ਇੱਕ ਇਹ ਪੂਰੇ ਪੁਰਾਣੇ ਲੋਕ ਜਿਹੜੇ ਨਾ ਇੱਕ ਬੜੀ ਇੰਟਰਸਟਿੰਗ ਆਬਜ਼ਰਵੇਸ਼ਨ ਕਰਨੇ ਸੇ। ਜਦੋਂ ਉਹ ਬੋਲਣਾ ਸਾ ਨਾ ਕੋਇਲ ਕੂ ਕੂ ਕੂ, ਤੋ ਉਹ ਨਾਲ ਆਖਣੇ ਸੇ ਕੂ 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 ਪੂਰਨ ਖੂਹ, ਕਿ ਇਹ ਜਿਹੜੀ ਕੋਇਲ ਹੀ ਦੱਸਣੀ ਪਈ ਕਿ ਪੂਰਨ ਖੂਹ ਪਿਆ ਆ। ਤੇ ਕਈ ਲੋग उसकी यूसुफ खूह आखने से, कई लोग उसकी पूरन खूह। ते तुसां तक्को जरा फोकलोर किस तरह ट्रैवल करनी कि ये बस कोई इस तरह कोयल बोलनी सी ते लोग नाल बोलने से पूरन खूह, यूसुफ खूह, कू कू कू। बहरहाल ਹਾਂਜੀ, ਖੂਹ ਵੈਸੇ ਵੀ ਉਹਦੀ ਜਿਹੜਾ ਹੋਰ ਵੀ ਨਾ, ਵੈਸੇ ਹਾਂਜੀ ਹਾਂਜੀ, ਖੂਹ ਦੀ ਇੱਕ ਹੋਰ ਵੀ ਰਮਜ਼ ਕਹਿ ਸਕਦੇ ਆ ਕਿ ਖੂਹ ਦੇ ਵਿੱਚ ਜਦੋਂ ਤੁਸੀਂ ਥੱਲੇ ਨੂੰ ਦੇਖਦੇ ਹੋ, ਤੁਹਾਨੂੰ ਆਪਣੀ ਨਜ਼ਰ ਆਉਂਦੀ ਹੈ ਸ਼ਕਲ, ਔਰ ਤੁਸੀਂ ਆਵਾਜ਼ ਵੀ ਮਾਰਦੇ ਹੋ, ਤੁਹਾਨੂੰ ਆਪਣੀ ਹੀ ਆਵਾਜ਼ ਵਾਪਸ ਦੁਬਾਰਾ ਕਰਨਾ ਚਾਹੁੰਦੀ ਹੈ। ਵਾਪਸ ਬਹੁਤ ਸੋਹਣੀ ਗੱਲ ਹੈ। ਤੇ ਜੋ ਤੁਸੀਂ ਹੋ, ਜੋ ਤੁਹਾਡੀ ਆਵਾਜ਼ ਹੈ ਜਾਂ ਹੋਂਦ ਹੈ, ਖੂਹ ਉਹਦੀ ਵੀ ਇੱਕ ਰਿਫਲੈਕਸ਼ਨ ਹੈ ਕਿ ਉਹੀ ਉਹਨੇ ਤੁਹਾਨੂੰ ਦਿਖਾਉਣਾ। ਮੈਨੂੰ ਯਾਦ ਹੈ ਛੋਟੇ ਛੋਟੇ ਪਿੰਡਾਂ ਦੇ ਵਿੱਚ ਖੂਹਾਂ ਦੇ ਵਿੱਚ ਨੂੰ ਤੁਸੀਂ ਦੇਖੋ, ਤੁਹਾਨੂੰ ਸ਼ਕਲ ਆਪਣੀ ਦੂਰੋਂ ਪਾਣੀ ਚੋਂ ਨਜ਼ਰ ਆਉਂਦੀ ਹੈ, ਔਰ ਆਵਾਜ਼ ਵੀ ਜੇ ਮਾਰੋ ਤੁਹਾਨੂੰ ਆਪਣੀ ਹੀ ਆਵਾਜ਼ ਦੁਬਾਰਾ। ਸੋ ਜੋ ਤੁਸੀਂ ਹੋ, ਖੂਹ ਨੇ ਉਹੀ ਤੁਹਾਨੂੰ ਦਿਖਾਉਣਾ। ਇਹ ਵੀ ਰਮਜ਼ ਹੈ। ਕੋਈ ਨਜ਼ਰ ਵੀ ਹੈਗੀ ਹੈ ਸਹੀ ਸਾਹਿਬ, ਹੁਣ ਮੈਂ ਭੁੱਲ ਗਿਆ, ਪਤਾ ਨਹੀਂ WB ਯੈਟਸ ਦੀ ਹੈ ਜਾਂ ਕਿਹਦੀ ਹੈ। ਉਹ ਇਹ ਜਿਹੜਾ ਗੱਲ ਕੀਤੀ ਨਾ ਅਮਰਜੀਤ ਨੇ, ਇਹਦੇ ਬਾਰੇ ਹੀ ਹੈ ਕਿ ਆਪਣਾ ਅਕਸ ਵੇਖਦਾ ਖੂਹ ਦੇ ਵਿੱਚ। ਹਾਂਜੀ ਹੈ, ਵੈਲਜ਼, ਵੈਲ ਦੇ ਉੱਤੇ ਹੈ, ਬੜੀ ਵੈਲ ਦੇ ਉੱਤੇ ਬਹੁਤ ਜ਼ਿਆਦਾ ਰਮਜ਼ਾਨੀ ਜਾਂ ਇੰਗਲਿਸ਼ ਲਿਟਰੇਚਰ ਲੇਕਿਨ ਇਹਨੇ ਕੀਤੀ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਯੇਟਸ, WB ਯੇਟਸ ਦੀ। ਬਾਕੀ ਉਹ ਆਇਰਿਸ਼ ਜਿਹੜਾ ਪੋਇਟ ਹੈ ਉਹ ਬੜਾ ਵੱਡਾ ਪੋਇਟ ਹੈ, ਸ਼ੀਮਸ ਹੀਨੀ, ਉਹਦੀ ਤੇ ਮੈਂ ਪੜ੍ਹਾਉਂਦਾ ਵੀ ਰਿਹਾ, ਮੈਂ ਪਿਛਲੀ ਦਫਾ ਵੀ ਜ਼ਿਕਰ ਕੀਤਾ ਸੀ। ਉਹਨੇ ਖੂਹ ਨੂੰ ਕ੍ਰੀਏਟਿਵਿਟੀ ਦੀ ਰਮਜ਼ ਬਣਾਇਆ। ਅੱਛਾ ਜੀ, ਹੁਣ ਆਪਣਾ ਅਗਲਾ ਬੰਦ ਪੜ੍ਹ ਲਈਏ ਕਿ ਖਤਮ ਕਰ ਦਈਏ ਸਹੀਦ ਸਾਹਿਬ? ਮੇਰੇ ਖਿਆਲ ਹੈ ਪੜ੍ਹ ਲਓ, ਕਿਉਂਕਿ ਅਸੀਂ 10 ਮਿੰਟ, ਅਸੀਂ 8-9 ਮਿੰਟ ਲੇਟ ਸ਼ੁਰੂ ਕੀਤਾ ਸੀ ਤੇ ਅਸੀਂ ਇੱਕ ਬੰਦ ਪੜ੍ਹ ਸਕਦੇ ਹਾਂ। ਹਾਂ, ਬਸ ਇੱਕ ਹੀ ਪੜਿਆ ਜਾਏਗਾ। ਜੀ ਜੀ, ਪੜ੍ਹ ਲਓ। ਮੈਂ ਪੜ੍ਹ ਲਾਂ? ਕਿੰਨੇ ਪੜ੍ਹਨਾ? ਤੁਸੀਂ ਪੜ੍ਹ ਕੇ। ਸ਼ਹਿਜ਼ਾਦੀ ਜੀ ਪੜ੍ਹਨਾ? ਤੁਸੀਂ ਵਰਦਾ ਜੀ ਬੜੇ ਲੇਟ ਆਏ ਨੇ। ਪੜ੍ਹੋ। ਹਾਂਜੀ, ਪੜ੍ਹ ਲੈਂਦੀ। ਪੜ੍ਹੋ ਜੀ। ਇਹਨਾਂ ਨੂੰ ਭੁਲਾਓ ਜੀ ਸਾਰੇ ਬੰਦ। ਹਾਂਜੀ, ਲਾਮ ਲੱਜ ਜਾਂ ਸਾਧ ਵਿਹਾ ਦਿੱਤੀ, ਤਲੇ ਪਾਣੀ ਦੇ ਵੱਲ ਧਿਆਨ ਕਰਕੇ, ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ। ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ, ਖਾਦਾ ਖੋਫ ਤੇ ਰਹੀ ਨਾ ਸੁਧ ਕਾਈ, ਭੱਜਾ ਉੱਠ ਫਕੀਰਾਂ ਦੇ ਵੱਲ ਡਰ ਕੇ, ਕਾਦਰ ਯਾਰ ਉਹ ਆਖਦਾ ਗੁਰੂ ਤਾਈਂ, ਹੁਣ ਜੀਵਿਆ ਜੇ ਮੈਂ ਤਾਂ ਅੱਜ ਮਰ ਕੇ। ਹਾਂ, ਬਹੁਤ ਪਾਵਰਫੁਲ ਬੰਦ ਹੈ, ਪ੍ਰੈਗਨੈਂਟ ਹੈ, ਫੁੱਲ ਆਫ ਮੀਨਿੰਗਸ, ਬਹੁਤ ਜ਼ਿਆਦਾ ਮੀਨਿੰਗ ਨੇ ਇਹਦੇ ਵਿੱਚ। ਲਾਮ ਲੱਜ ਜਾਂ ਸਾਧ ਵਿਹਾ ਦਿੱਤੀ। ਅਮਰਜੀਤ ਜੀ, ਤੁਸੀਂ ਵੀ ਆਪਣਾ ਇੱਕ ਵਰਸ਼ਨ ਪੜ੍ਹ ਦਿਓ, ਜ਼ਰਾ ਬਿਹਤਰ ਹੋ ਜਾਏਗਾ। ਸਾਡਾ ਤਕਰੀਬਨ ਨਾਲ ਰਲਦਾ ਹੀ ਹੈ, ਜੋ ਬੋਲਿਆ ਉਹਦੇ ਚ ਫਰਕ ਨਹੀਂ ਬਿਲਕੁਲ ਕੋਈ ਵੀ। ਚਲੋ ਠੀਕ ਹੈ, ਬਹੁਤ ਅੱਛਾ। ਲੱਜ ਜਿਹੜਾ ਹੈ, ਲੱਜ ਤੇ ਹੈਗਾ ਰੱਸੀ ਹੈ, ਰੱਸੀ।
ਪਾਣੀ ਕੱਢਣ ਵਾਲੀ ਰੱਸੀ। ਲੇਕਿਨ ਲੱਜ ਦਾ ਇੱਕ ਮਤਲਬ ਸ਼ਰਮ ਵੀ ਹੈ, ਲੱਜ ਆ ਗਈ, ਸ਼ਰਮਾਣਾ। ਮੋਡੈਸਟੀ ਵੀ ਇਹਦਾ ਇੱਕ ਮਤਲਬ, ਜਿਹੜਾ ਮੋਡੈਸਟੀ ਵੀ ਹੈ ਸ਼ਰਮ ਦਾ। ਔਰ ਦਮੂਦਰ, ਜਿਹੜਾ ਦਮੂਦਰ ਦਾ ਮਤਲਬ ਹੈ ਰੱਸੀ। ਜਦੋਂ ਕ੍ਰਿਸ਼ਨ ਜਿਹੜਾ ਸੀ ਬਹੁਤ ਜ਼ਿਆਦਾ ਸ਼ਰਾਰਤੀ ਸੀ ਤੇ ਉਹਦੀ ਮਾਂ ਉਹਨੂੰ ਰੱਸੀ ਦੇ ਨਾਲ ਬੰਨ੍ਹ ਦਿੰਦੀ ਸੀ ਕਿ ਇੱਧਰ ਉੱਧਰ ਨਾ ਜਾਏ, ਤੇ ਉੱਥੋਂ ਫਿਰ ਦਮੂਦਰ ਵੀ ਕਿਹਾ ਗਿਆ ਕ੍ਰਿਸ਼ਨ ਨੂੰ। ਦਮੂਦਰ ਨਾਂ ਵੀ ਉਹਦੇ ਤੋਂ ਬਣਿਆ। ਔਰ ਸਾਡਾ ਇੱਕ ਸ਼ਾਇਰ ਵੀ ਹੋਇਆ ਦਾਮੂਦਰ, ਜਿਹਨੇ ਪਹਿਲੀ ਹੀ ਲਿਖੀ। ਲਾਮ ਲੱਜ ਜਾਂ ਸਾਧ ਵਿਹਾ ਦਿੱਤੀ। ਇਹ ਜਿਹੜੇ ਬਾਲਨਾਥੀਏ ਨੇ ਜਾਂ ਜਿਹੜੇ ਜੋਗੀ ਨੇ, ਇਹਨਾਂ ਨੂੰ ਸਾਧ ਜੋਗੀ ਵੀ ਕਿਹਾ ਜਾਂਦਾ ਹੈ, ਸਾਧ ਵੀ ਕਿਹਾ ਜਾਂਦਾ ਇਹਨਾਂ ਨੂੰ। ਤੇ ਉਹ ਜਿਹੜਾ ਉਹਦੇ ਨਾਲ ਹੈ ਸੀ ਚੇਲਾ ਸਾਧ, ਜਿਹੜਾ ਪਾਣੀ ਦਾ ਡੋਲ ਲੈਣ ਆਇਆ ਸੀ, ਉਹਨੇ ਉਹਦੇ ਵਿੱਚ ਰੱਸੀ ਜਿਹੜੀ ਲਟਕਾਈ, ਤਲੇ ਪਾਣੀ ਦੇ ਵੱਲ ਧਿਆਨ ਕਰਕੇ ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ। ਇੱਥੇ ਜਿਹੜਾ ਲਫ਼ਜ਼ ਆਦਮੀ ਹੈ ਨਾ, ਉਹ ਬਹੁਤ ਕਮਾਲ ਦਾ ਹੈ। ਪੂਰਨ ਖਤਮ ਹੋ ਗਿਆ। ਜਿਹੜਾ ਰਾਜਾ ਸਲਵਾਨ ਦਾ ਪੁੱਤਰ ਸੀ, ਹੁਣ ਅਸੀਂ ਕਹਿ ਰਹੇ ਸੀ 12 ਸਾਲ, ਜਿਹੜਾ 12 ਸਾਲ ਉਹ ਭੂਰੇ ਰਿਹਾ, 12 ਸਾਲ ਖੂਹ 'ਚ ਰਿਹਾ। ਹੁਣ ਜੇ ਸ਼ਾਹ ਹੁਸੈਨ ਨੇ ਕਿਹਾ ਸੀ ਨਾ, ਅਨੀ ਹੁਸੈਨੋ ਜੁਲਾਹਾ ਜੋ ਆਹਾ ਸੋ ਆਹਾ, ਉਹ ਕਹਿੰਦਾ ਨਾ ਮੈਂ ਮੁਸਾਫਰ ਹਾਂ, ਨਾ ਮੈਂ ਐ ਹਾਂ, ਨਾ ਮੈਂ ਉਹ ਹਾਂ, ਜੋ ਆਹਾ ਸੋ ਆਹਾ। ਹੁਣ ਆਦਮੀ ਜਿਹੜਾ ਨਾ ਪੂਰਨ ਰਿਡਿਊਸ ਹੋ ਗਿਆ ਹਿਊਮਨ ਬੀਇੰਗ ਦੇ ਵਿੱਚ, ਆਦਮੀ ਦੇ ਵਿੱਚ। ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ। ਬੁੱਤ ਵੀ ਬੜਾ ਸੋਹਣਾ, ਜਿਹੜਾ ਇੱਥੇ ਬੜਾ ਸਿੰਬੋਲਿਕ ਹੈ, ਮੈਟਾਫੋਰਿਕ ਹੈ। ਉਹਨੂੰ ਲੱਗਾ ਕਿ ਕੋਈ ਬੁੱਤ ਜਿਹਾ ਹੈ ਆਦਮੀ ਦਾ, ਪਤਾ ਨਹੀਂ ਹੈਗਾ ਹੈ ਕਿ ਨਹੀਂ ਹੈਗਾ। ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ। ਨਜ਼ੀਰ ਦਾ ਮਤਲਬ ਹੁੰਦਾ ਨੀਝ ਲਾ ਕੇ, ਬੜੇ ਧਿਆਨ ਨਾਲ, ਬੜੇ ਗੌਰ ਨਾਲ ਉਹ ਵੇਖ ਰਿਹਾ। ਖਾਦਾ ਖੌਫ ਤੇ ਰਹੀ ਨਾ ਸੁਧ ਕਾਈ। ਉਹਨੂੰ ਬਿਲਕੁਲ ਹੋਸ਼ ਨਾ ਰਹੀ, ਡਰ ਗਿਆ ਉਹ। ਭੱਜਾ ਉੱਠ ਫਕੀਰਾਂ ਦੇ ਵੱਲ ਡਰ ਕੇ, ਕਾਦਰ ਯਾਰ ਉਹ ਆਖਦਾ ਗੁਰੂ ਤਾਈਂ। ਇਹ ਲਾਈਨ ਜਿਹੜੀ ਹੈ ਕਮਾਲ ਲਾਈਨ ਹੈ, ਜਿਹੜਾ ਮੈਂ ਬੜਾ ਮੈਨੂੰ ਜਿਹੜਾ ਹੈ ਆਨੰਦ ਆਇਆ ਲਾਈਨ ਪੜ੍ਹਦੇ। ਹੁਣ ਜੀਵਿਆ ਜੇ ਮੈਂ ਤਾਂ ਅੱਜ ਮਰ ਕੇ। ਬੜੀ ਕੰਪਲੀਕੇਟਡ ਹੈ, ਬੜੀ ਫਿਲੋਸੋਫੀਕਲ ਹੈ, ਜਿਹੜੀ ਸ਼ਾਹ ਹੁਸੈਨ ਦੀ ਹੈ ਕਿ ਹੁਣ ਜੇ ਤੂੰ ਜ਼ਿੰਦਗੀ 'ਚ ਰਹਿਣਾ ਚਾਹੁੰਦਾ ਹੈ, ਜ਼ਿੰਦਗੀ ਤੂੰ ਮਾਣਨਾ ਚਾਹੁੰਦਾ, ਤੇ ਜਿਉਂਦਿਆਂ ਮਰ ਰਹੀਏ। ਮੁਰਾਦ ਹੈ ਕਿ ਜਿਹੜੇ ਤੁਹਾਡਾ ਇਸ ਵੇਲੇ ਤੁਹਾਡਾ ਪ੍ਰੈਜ਼ੈਂਟ ਬੀਇੰਗ ਹੈ, ਜਿਹੜਾ ਦੁਨੀਆ ਦੇ ਨਾਲ ਭਰਿਆ ਹੈ ਲੋਭ ਮੋਹ ਹੰਕਾਰ ਦੇ ਨਾਲ, ਉਹਨੂੰ ਮਾਰੋ, ਉਹਨੂੰ ਮਾਰ ਦਿਓ, ਤਾਂ ਕਿ ਇੱਕ ਨਵਾਂ ਜਿਹੜਾ ਜਿਹੜਾ ਉਹ ਤੁਹਾਡੇ ਅੰਦਰ ਜੰਮੇ। ਹੁਣ ਜੀਵਿਆ ਜੇ ਮੈਂ ਤਾਂ ਅੱਜ ਮਰ ਕੇ। ਹੁਣ ਮੈਂ ਦੁਬਾਰਾ ਜ਼ਿੰਦਾ ਹੋਵਾਂਗਾ, ਮੈਂ ਪੁਰਾਣਾ ਜਿਹੜਾ ਹੈ ਉਹ ਮੇਰਾ ਮਰ ਜਾਏਗਾ। ਹਾਂਜੀ, ਮਤਲਬ ਉਹਦੇ ਵਿੱਚ ਮੈਨੂੰ ਇੱਕੋ ਗੱਲ ਸਮਝ ਆ ਰਹੀ ਹੈ, ਜਿਹੜੀ ਕਿ ਬਾਕੀ ਤੇ ਉਹ ਡਿਸਕ੍ਰਿਪਟਿਵ ਹੈ, ਕਿ ਹੁਣ ਜੀਵਿਆ ਜੇ ਮੈਂ ਤਾਂ ਅੱਜ ਮਰ ਕੇ, ਕਿ ਉਹ ਅਗਰ ਤੁਸੀਂ ਦੱਸਣਾ ਹੋਵੇ ਕਿ ਮੈਂ ਕਿੰਨਾ ਹੋਇਆ ਕੈਰੈਕਟਰ, ਹੈਰਾਨਗੀ ਦੀ ਕੀ ਸ਼ਿੱਦਤ ਸੀ ਜਾਂ ਕਿੰਨਾ ਡੂੰਘਾਈ ਸੀ ਉਹਦੀ ਹੈਰਾਨਗੀ ਦੀ, ਤੇ ਉਹ ਹੈਰਾਨ ਹੋਇਆ ਕਿ ਖੂਹ ਦੇ ਵਿੱਚ ਬੰਦਾ ਬੈਠਾ ਹੈ ਔਰ ਜਿਉਂਦਾ। ਹੁਣ ਜੀਵਿਆ ਜੇ ਮੈਂ ਤਾਂ ਅੱਜ ਮਰ ਕੇ। ਆਈ ਥਿੰਕ ਇਹ ਮੈਨੂੰ ਸਮਝ ਆਈ। ਇਜ਼ ਦੈਟ ਕਰੈਕਟ? ਹਾਂ, ਕਰਨ ਸਾਰੇ ਗੱਲ ਕਰਨ। ਜੀ ਜੀ ਜੀ। ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹਾਂਜੀ, ਤੁਸੀਂ ਬਹੁਤ ਵਧੀਆ ਜਿਹੜਾ ਫੋਕਸ ਸਾਡਾ ਕਰਵਾਇਆ ਆਦਮੀ ਤੇ, ਪੂਰਨ ਨਹੀਂ, ਹੁਣ ਇਹ ਆਦਮੀ ਆ ਇੱਕ, ਕਿ ਇਹ ਤੋਂ ਮੈਨੂੰ 2-4 ਲਾਈਨਾਂ ਯਾਦ ਆ ਗਈਆਂ ਨੇ ਕਿ ਕਿਸ ਤਰ੍ਹਾਂ ਆਦਮੀ ਤੇ ਕੋਈ ਹੋਰ ਰੰਗ ਚੜੇ ਵਾਲਾ ਬੰਦਾ ਤੇ ਕੋਈ ਹੋਰ ਅੱਗੇ ਅਲੱਗ-ਅਲੱਗ ਚੀਜ਼ਾਂ ਨੇ, ਕਿ ਇਹ ਤਾਂ ਹਿੰਦੂ ਸਿੱਖ ਮੁਸਲਿਮ ਬਣ ਗਿਆ। ਆਦਮੀ ਜਿਹੜਾ ਇਹ ਤੇ ਹਿੰਦੂ ਸਿੱਖ ਮੁਸਲਿਮ ਬਣ ਗਿਆ। ਇਸ ਧਰਤ ਤੇ
ਫਿਰ ਆਦਮੀ ਪੈਦਾ ਕਰੋ, ਕੋਈ ਲੋੜ ਨਹੀਂ ਮੰਦਰ ਮਸੀਤੀ ਜਾਣ ਦੀ, ਆਪਣੇ ਦਿਲ 'ਚ ਦਾਦਰ ਬੰਦਗੀ ਪੈਦਾ ਕਰੋ। ਵਾਹ, ਬੰਦਗੀ ਵਾਹ। ਮੀਨ ਸਪਿਰਚੁਅਲਿਟੀ। ਹਾਂਜੀ ਕਿੱਥੇ ਤੇ ਰੰਗ ਚੜੇ ਵਾਲੇ ਪੂਰਨ ਵਰਗੇ ਬੰਦੇ ਨੇ, ਅਸੀਂ ਹਿੰਦੂ ਸਿੱਖ ਮੁਸਲਿਮ ਬਣੇ ਬੈਠੇ ਹਾਂ। ਕਿੱਥੇ ਲੋੜ ਹੈ ਇੱਕ ਆਦਮੀ ਨੂੰ ਪੈਦਾ ਕਰਨ ਦੀ, ਔਰ ਉਸ ਤੋਂ ਅੱਗੇ ਫਿਰ ਆਦਮੀ ਤੋਂ ਅਗਲੀ ਸਟੇਜ ਜਿਹੜੀ ਇੱਕ ਸਪਿਰਚੁਅਲਿਟੀ, ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੇ ਅੰਦਰ ਇੱਕ ਕਿਸਮ ਦੀ ਸਪਿਰਚੁਅਲਿਟੀ, ਨਾਨ ਡਿਨੋਮੀਨੇਸ਼ਨਲ ਜਿਹੜੀ ਤੁਹਾਡੀ ਸੋਚ ਹੈ ਉਹ ਪੈਦਾ ਕਰਨ ਦੀ ਲੋੜ ਹੈ। ਮੈਨੂੰ ਇਹ ਲੱਗਦਾ ਆਦਮੀ ਦਾ ਜਿਹੜਾ ਲਫ਼ਜ਼ ਯੂਜ਼ ਕੀਤਾ ਪੂਰਨ ਨੂੰ ਛੱਡ ਕੇ, ਇਹ ਬੜੀ ਵੱਡੀ ਲਫ਼ਜ਼ ਇੱਥੇ ਲਿਖਿਆ ਨੇ। ਸੈਕੂਲਰ ਇੱਥੇ ਮਨ ਲੱਗਿਆ ਕਾਦਰ ਯਾਰ ਥੋੜਾ ਜਿਹਾ ਨਾ ਕਿ ਨਹੀਂ ਸੈਕੂਲਰ ਤੇ ਹੈ, ਉਹ ਮੁਸਲਮਾਨ ਹੈ ਲੇਕਿਨ ਹਿੰਦੂ ਦਾ ਕਿੱਸਾ ਲਿਖ ਰਿਹਾ ਹੈ, ਜੀ, ਜੀ। ਉੱਥੇ ਹੀ ਸੈਕੂਲਰ ਹੋ ਗਿਆ। ਨਹੀਂ ਲੇਕਿਨ ਜਿਹੜਾ ਹਾਂਜੀ ਉਹ ਨਹੀਂ ਜਿਹੜਾ ਉਹਨੂੰ ਆਦਮੀ ਕਿਹਾ ਨਾ, ਉਹਨੂੰ ਕੁਝ ਹੋਰ ਨਹੀਂ ਕਿਹਾ ਜਿਵੇਂ ਅਮਰਜੀਤ ਹਰਾਂ ਨੇ ਕਿਹਾ। ਸੋ ਦੈਟਸ ਵੈਰੀ ਬੜਾ ਯੂਨੀਵਰਸਲ ਜਿਹੜਾ ਚੇਲਾ ਨਾ ਉਹਨੂੰ ਆਦਮੀ ਨਜ਼ਰ ਆਇਆ ਉਹ। ਜੀ ਦੈਟਸ ਉਹ ਇੰਟਰਸਟਿੰਗ। ਵੀ ਨੈਚੁਰਲੀ ਉਹਨੂੰ ਕਿਹੜਾ ਉਹਦੇ ਨਾਂ ਦਾ ਤਾਂ ਪਤਾ ਨਹੀਂ, ਖੂਹ ਵਿੱਚ ਥੱਲੇ ਮਤਲਬ ਬੰਦਾ ਬੈਠਾ, ਕਿਹੜਾ ਕਿ ਉਹ ਨਾਮ ਹੀ ਪਤਾ ਉਹਦਾ। ਔਰ ਉਹਨੇ ਬੁੱਤ ਕਿਹਾ, ਯਾਨੀ ਕਿ ਉਹਨੂੰ ਰੀਅਲ ਨਹੀਂ ਲੱਗ ਰਿਹਾ, ਉਹ ਬਸ ਉਹਨੂੰ ਸ਼ੱਕ ਜਿਹਾ ਪੈ ਰਿਹਾ, ਇਮੇਜ ਜਿਹਾ ਹੈ ਉਹਦਾ ਆਦਮੀ ਵਰਗਾ, ਤੇ ਉਹਨੂੰ ਸ਼ੱਕ ਜਿਹਾ ਪੈ ਰਿਹਾ। ਮੈਨੂੰ ਲੱਗਦਾ ਇਹਦੇ ਚ ਵੀ ਇੱਕ ਰਮਜ਼ ਹੈ ਕਿ ਰਮਜ਼ ਬਣਾਈ ਹੈ ਉਹਨੇ। ਹਾਂਜੀ ਕਿ ਜਿਵੇਂ ਜ਼ਿੰਦਗੀ ਦੇ ਵਿੱਚ ਚੀਜ਼ਾਂ ਤੁਹਾਨੂੰ ਕਲੀਅਰ ਨਹੀਂ ਹੁੰਦੀਆਂ, ਹਨੇਰਾ ਹੁੰਦਾ ਹੈ, ਵੇਗਨੈਸ ਹੁੰਦੀ ਹੈ, ਬਲੈਕ ਐਂਡ ਵਾਈਟ ਨਹੀਂ ਹੁੰਦੀਆਂ, ਤੇ ਐਨਜੀਓ ਇਟਸ ਲਾਈਕ ਲੁਕਿੰਗ ਇਨਟੂ ਟੋਟੈਲਿਟੀ ਆਫ ਲਾਈਫ ਐਂਡ ਟ੍ਰਾਈਂਗ ਟੂ ਫਿਗਰ ਆਊਟ ਕਿ ਰਿਐਲਿਟੀ ਕੀ ਹੈ, ਭੂਤ ਹੈ, ਬੰਦਾ ਹੈ, ਕੀ ਹੈ। ਜਿਵੇਂ ਇਨ ਰਿਐਲਿਟੀ ਅਸੀਂ ਸਿਚੁਏਸ਼ਨ ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਬਲੈਕ ਐਂਡ ਵਾਈਟ ਕਦੀ ਨਹੀਂ ਕਰ ਸਕਦੇ। ਵੀ ਆਲਵੇਜ਼ ਆਰ skeptical in gray area, sitting in the gray area. ਐਕਚੁਅਲੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸੀ, ਮੈਂ ਚਾਹੁੰਦਾ ਸੀ ਦੋਸਤ ਗੱਲ ਕਰਨ। ਇਹ ਬੁੱਤ ਜਿਹੜਾ ਨਾ ਮੈਂ ਐਂਡ ਤੇ ਕਰਾਂਗਾ, ਜੇ ਨਾ ਖੋਲ ਸਕੇ ਨਾ ਫਿਰ ਮੈਂ ਬੁੱਤ ਨੂੰ ਖੋਲਾਂਗਾ, ਲੇਕਿਨ ਸਾਰਿਆਂ ਦੀ ਗੱਲ ਸੁਣ ਲਈ। ਹਾਂਜੀ ਜਿਹੜੀ ਚੀਜ਼ ਮਿੱਕੀ ਲੱਗਣੀ ਪਈ ਨਾ, ਇਹ ਮਾਂ ਨੀ ਕੋਖ ਸੂ ਵੀ ਨਾ, ਜਦੋਂ ਬੱਚਾ ਪੈਦਾ ਹੋਣਾ ਬਿਲਕੁਲ ਬੇਬਸ ਹੋਣਾ, ਉਹ ਬੇਬਸ ਉਮਰਾ ਦੇ, ਆਪਣਾ ਖਿਆਲ ਨਹੀਂ ਰੱਖੀ ਸਕਣਾ, ਕੋਈ ਹੱਥ ਪੈਰ ਉਸਨੇ ਜਿਹੜੇ ਨਾ ਬਿਲਕੁਲ ਕੋਈ ਕੰਮ ਨਹੀਂ ਕਰੀ ਸਕਣੇ ਵਗੈਰਾ ਵਗੈਰਾ। ਇਹ ਜਿਹੜੀ ਬੁੱਤ ਦੀ ਡਿਸਕ੍ਰਿਪਸ਼ਨ ਦੁਬਾਰਾ ਆਈ ਨਾ, ਤੇ ਇਸ ਤਰ੍ਹਾਂ ਰੀਬਰਥ ਨਾ ਵੀ ਮੈਟਾਫਰ ਆ ਕਿ ਉਹ ਬਿਲਕੁਲ ਖੂਹ ਸੂ ਇਸ ਤਰ੍ਹਾਂ ਨਿਕਲਣਾ ਪਿਆ ਜਿਸ ਤਰ੍ਹਾਂ ਬੱਚਾ ਮਾਂ ਨੀ ਕੋਖ ਸੂ ਨਿਕਲਣਾ, ਤੇ ਹੁਣ ਤੇ ਉਸਨੇ ਹੱਥ ਪੈਰ ਵੀ ਨਹੀਂ, ਤੇ ਉਹ ਜਿਹੜਾ गोरखनाथ था या बालनाथ था, उसकी फिर वापस माऊआर दोबारा खिलासी पिलासी जिंदा करसी, जिस तरह भी बहरहाल ਪਹੁੰਚ ਗਏ ਤੁਸੀਂ, ਲੱਭ ਲਿਆ। ਰੀਬਰਥ ਹੀ ਕਰ ਰਿਹਾ ਹੈ। ਗੋਰਖਨਾਥ ਦਾ ਕਮਾਲ ਇਹੀ ਹੈ ਕਿ ਉਹ ਜਿਹੜਾ ਬੁੱਤ ਹੈ ਉਹਦੇ ਚ ਜਾਨ ਪਾਣੀ ਹੈ ਉਹਨੇ। ਬੁੱਤ ਜਿਹੜਾ ਵੇ ਉਹ ਬੇਜਾਨ ਹੈ, ਇਹ ਇਸ਼ਾਰਾ ਹੈ ਬੁੱਤ ਵੱਲ। ਇਸ ਟਾਈਮ ਉਹ ਬੁੱਤ ਹੀ ਹੈ ਜੀ, ਬਾਹਰ ਜਦੋਂ ਕੱਢੇਗਾ ਗੋਰਖਨਾਥ ਉਹਦੇ ਚ ਜਾਨ ਪਾਏਗਾ। ਵਾਹ ਵਾਹ ਵਾਹ, ਇਹ ਬੜੀ ਰਮਜ਼ ਖੁੱਲੀ ਵੈਸੇ, ਫ੍ਰੈਂਕਲੀ ਸਪੀਕਿੰਗ, ਵੈਰੀ ਗੁੱਡ, ਬਹੁਤ ਸੋਹਣੀ। ਅਜੇ ਤੇ ਉਹਦੇ ਹੱਥ ਪੈਰ ਵੀ ਵੱਡੇ ਹੋਏ ਨੇ, ਉਹ ਪੂਰਾ ਜੀਵ ਹੀ ਨਹੀਂ ਹੈਗਾ। ਗੋਰਖਨਾਥ ਉਹਦੇ ਹੱਥ ਪੈਰ ਦੁਬਾਰਾ ਵਾਪਸ ਉਹਨੂੰ ਦੇਏਗਾ, ਉਹਨੂੰ ਰੀਸਟੋਰ ਕਰੇਗਾ। ਈਸ਼ਵਰ ਜੀ ਨੇ ਬੜੀ ਸੋਹਣੀ ਗੱਲ ਕੀਤੀ, ਐਕਚੁਅਲੀ ਰੀਬਰਥ ਹੋਣੀ ਹੈ ਉਹਦੀ, ਤੇ ਫਿਰ ਉਹ ਆਦਮੀ ਬਣ ਜਾਏਗਾ, ਫਿਰ ਪੂਰਨ ਨਹੀਂ ਰਹੇਗਾ। ਪਰ ਇਹ ਵੀ ਬੜੀ ਇੰਟਰਸਟਿੰਗ ਗੱਲ ਹੀ ਜ਼ੁਬੈਰ ਸਾਹਿਬ ਕਿ ਤੁਸਾਂ ਅਗਰ ਇੱਕ ਜਿਹੜਾ ਆਦਮੀਅਤ ਨੀ ਸਟੇਜਸ ਹੋਣੀਆਂ ਨਾ, ਪਹਿਲੂ ਆਪ ਤੁਸਾਂ ਬੁੱਤ ਹੋ, ਫਿਰ ਬੁੱਤ ਨਾ ਮਤਲਬ ਆ ਤੁਸਾਂ ਨਾ ਕੋਈ ਐਵੋਲੂਸ਼ਨ ਨਹੀਂ, ਫਿਰ ਬੰਦਾ ਇਨਸਾਨ, ਫਿਰ ਆਦਮੀ, ਫਿਰ ਕੋਈ ਆਦਮੀਅਤ ਨਹੀਂ ਤੁਸਾਂ ਉਸकी एवोल्यूशन आखी किनो, ते असां अक्सर सोचने आ कि जी एक स्टेप सू अगे अगला स्टेप, उसू अगला स्टेप, कि तुसां ना इमोशनल क्वेश्चन डेवलप होना पिया, तुसां अपने अना की खत्म करसो वगैरह वगैरह। मगर इसका मतलब ये आ कि तुसां की पिछला छोड़ने आस्ते अपने आप की पहलू मारना पैसी, और फिर दोबारा जीरो से शुरू करना पैसी। ओ
पिछले आले सु तुसा स्टार्ट नहीं की नहीं सकने हो। पता नहीं माड़ी गल समझ आई कि नहीं आई, मगर जीरो पर रचना पैना तुसा की। ਅੱਛਾ, ਇਹ ਰੀਬਰਥ ਦਾ ਐਕਚੁਅਲੀ ਮਤਲਬ ਹੀ ਹੈ ਵੇ ਨਾ ਕਿ ਪਿਛਲਾ ਉਹਦਾ ਜਿਹੜਾ ਫੈਮਿਲੀ ਸੀ, ਉਹਦਾ ਰਾਇਲ ਜਿੰਨਾ ਸਾਰਾ ਲਾਓ ਲਸ਼ਕਰ, ਉਹ ਸਭ ਤਿਆਗ ਕੇ ਉਹ ਪੂਰੇ ਆਇਡੈਂਟੀਟੀਜ਼ ਖਤਮ ਹੋ ਗਈਆਂ ਨੇ। ਹੁਣ ਉਹ ਇੱਕ ਨਵੀਂ ਆਇਡੈਂਟੀਟੀ ਦੇ ਨਾਲ ਇੱਕ ਨਵੀਂ ਫੈਮਿਲੀ 'ਚ ਪੈਦਾ ਹੋ ਰਿਹਾ। ਬਿਲਕੁਲ ਬਿਲकुल ਬਿਲਕੁਲ ਬਿਲਕੁਲ ਸਹੀ। ਬਿਲਕੁਲ ਸਹੀ। ਮੈਂ ਇੱਕ ਕਾਫੀ ਹੈ, ਹੁਣ ਪਤਾ ਨਹੀਂ ਮੈਨੂੰ ਮੈਂ ਸਹੀ ਯਾਦ ਆ ਰਹੀ ਕਿ ਨਹੀਂ, ਬੁੱਲੇ ਸ਼ਾਹ ਦੀ ਕਾਫੀ ਹੈ, ਮੌਲਾ ਆਦਮੀ ਬਣ ਆਇਆ। ਉਹਦੀ ਕੈਸਰਾ ਦੀ ਹੈ ਕਾਫੀ, ਉਹਨੇ ਵੀ ਆਦਮੀ ਦਾ ਲਫ਼ਜ਼ ਵਰਤਿਆ, ਬੁੱਲੇ ਸ਼ਾਹ ਨੇ ਵੀ। ਅੱਛਾ, ਫਿਰ ਇਹ ਦੂਜੇ ਪਾਸੇ ਇਹਨੂੰ ਦੇਖੋ ਤੇ ਇੱਕ ਤਰ੍ਹਾਂ ਦਾ ਨਾ ਇੱਕੋ ਤਜ਼ਾਦ ਵੀ ਵਿਖਾ ਰਿਹਾ ਹੈ ਕਿ ਪਹਿਲੇ ਉਹ ਇੱਕ ਰਾਇਲ ਫੈਮਿਲੀ 'ਚ ਪੈਦਾ ਹੋਇਆ ਹੈ ਤੇ ਉੱਥੇ ਉਹਦੇ ਨਾਲ ਕੀ ਸਲੂਕ ਹੋਇਆ ਹੈ, ਔਰ ਹੁਣ ਉਹ ਜਿਹੜੀ ਰੀਬਰਥ ਉਹਦੀ ਇੱਕ ਹੋਰ ਜਗ੍ਹਾ ਤੇ ਵੀ ਉੱਥੇ ਉਹਦੇ ਨਾਲ ਕੀ ਟ੍ਰੀਟਮੈਂਟ ਹੋਏਗਾ। ਦੋ ਬਿਲਕੁਲ ਮੁਖਤਲਿਫ ਦੁਨੀਆਵਾਂ, ਕਿ ਇੱਕ ਜਿਹੜੀ ਹੈ ਉਹ ਮਾਦੀ ਹੋਵੇ ਔਰ ਦੂਸਰੀ ਸਪਿਰਿਚੁਅਲ ਹੈ, ਤੇ ਉਹਨੂੰ ਉਹਨੇ ਬਿਲਕੁਲ ਸਾਹਮਣੇ ਮਤਲਬ ਵਿਖਾ ਦਿੱਤਾ ਇੱਕੋ ਹੀ ਬੰਦੇ ਨਾਲ ਟ੍ਰੀਟ ਕਰਕੇ। ਬਲਕਿ ਜਿੱਥੇ ਉਹ ਪੈਦਾ ਹੋਇਆ ਫਿਜ਼ੀਕਲੀ ਪੈਦਾ ਹੋਇਆ, ਜਿੱਥੇ ਇੱਥੇ ਤੇ ਉਹ ਸਪਿਰਿਚੁਅਲੀ ਪੈਦਾ ਹੋਏਗਾ ਨਾ, ਇੰਟੈਲੈਕਚੁਅਲੀ ਐਗਜ਼ਿਸਟੈਂਸ਼ੀਅਲੀ ਪੈਦਾ ਹੋਏਗਾ। ਉਹ ਜਿੱਥੇ ਫਿਜ਼ੀਕਲੀ ਉਹ ਪੈਦਾ ਹੋਇਆ ਸੀ, ਉਹਨਾਂ ਨੇ ਤੇ ਉਹਨੂੰ ਓਨ ਹੀ ਨਹੀਂ ਕੀਤਾ। ਵੈਰੀ ਵੈਰੀ ਮਚ ਨਾਥ ਜੋਗੀ ਉਹਨੂੰ ਓਨ ਕਰਨਗੇ, ਇਹ ਵੀ ਕਮਾਲ ਹੈ। ਹਾਂਜੀ, ਉਹੀ ਨਾ ਕਿ ਉਹ ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਮਤਲਬ ਉਹਨੂੰ ਵੀ ਕੁਐਸਚਨ ਕਰਦਾ ਨਾ ਕਿ ਭਰਾ ਉਹੀ ਨਹੀਂ ਹੁੰਦੇ ਜਾਂ ਫੈਮਿਲੀ ਉਹੀ ਨਹੀਂ ਹੁੰਦੀ। ਯੈਸ, ਜਾਂ ਪਿਓ ਉਹੀ ਨਹੀਂ ਹੁੰਦਾ। It's very close to ਬਲਕਿ it is life, because ਜ਼ਿੰਦਗੀ ਦੇ ਵਿੱਚ ਜਿਵੇਂ ਰਾਂਝਾ ਜਿਹੜਾ ਉਹ ਪਿਓ ਦੇ ਮਰਨ ਤੋਂ ਪਹਿਲੇ ਇੱਕ ਜ਼ਿੰਦਗੀ ਜੀ ਰਿਹਾ ਹੁੰਦਾ ਹੈ, ਫਿਰ ਪਿਓ ਦੇ ਮਰਦੇ ਹੀ ਉਹ ਦਰਵੇਸ਼ ਬਣ ਕੇ ਇੱਕ ਨਵੀਂ ਜ਼ਿੰਦਗੀ 'ਚ ਜਾਂਦਾ ਹੈ। ਤੇ ਉਹ ਜਿਹੜਾ ਜਰਨੀ ਹੈ ਤੇ ਜਿਹੜੀ ਐਵੋਲੂਸ਼ਨ ਹੈ ਸਪਿਰਿਚੁਅਲ, ਮੈਂਟਲ, ਫਿਜ਼ੀਕਲ, ਉਹ ਮੈਂ ਖਿਆਲ ਉਹਦੀ ਸਟੈਪਸ ਇਹੀ ਨੇ। ਔਰ ਅਸੀਂ ਐਟਲੀਸਟ ਜਿਸ ਉਮਰ 'ਚ ਅਸੀਂ ਗਏ ਜਾਂ ਮੈਂ ਹੈਗਾ, ਔਰ ਵਾਕਈ ਇਹ ਜਰਨੀ ਇੰਝ ਹੀ ਹੈ ਕਿ ਹੁੰਦਾ ਤੇ ਬੁੱਤ ਤੋਂ ਸ਼ੁਰੂ ਹੈ ਫਿਜ਼ੀਕਲ ਤੋਂ, ਲੇਕਿਨ ਅਲਟੀਮੇਟਲੀ ਐਟ ਸਮ ਪੁਆਇੰਟ ਤੁਸੀਂ ਕਈ ਵਾਰੀ ਰੀਇਨਕਾਰਨੇਟ ਕਰਦੇ ਹੋ, ਰੀਬਰਥ ਹੁੰਦੀ ਹੈ ਅਲਟੀਮੇਟਲੀ ਬੇਸਡ ਔਨ ਯੋਰ ਫਿਲਾਸਫੀਕਲ ਥਿੰਕਿੰਗ ਕਿ ਤੁਸੀਂ ਰਾਂਝਾ ਤੇ ਜਿਹੜਾ ਨਾ ਰਾਂਝਾ, ਉਹ ਤੇ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ, ਮੁਸਲਸਲ। ਕਦੀ ਚਾਕ ਬਣਦਾ, ਪੁਰਾਣਾ ਰਾਂਝਾ ਮਰ ਜਾਂਦਾ, ਚਾਕ ਬਣ ਜਾਂਦਾ ਜੀ, ਜੋਗੀ ਬਣਦਾ, ਫਿਰ ਉਹ ਤੇ ਉਹਦਾ ਕਮਾਲ ਹੈ ਨਾ। ਉਹ ਤੇ ਬਾਦਸ਼ਾਹ ਨੂੰ ਤੇ ਅਸੀਂ ਪਹੁੰਚ ਨਹੀਂ ਸਕਦੇ। ਉਹ ਤੇ ਲੇਕਿਨ ਕਾਦਰ ਯਾਰ ਨੇ ਬਿਲਕੁਲ ਸਹੀ ਹੈ। ਇਹ ਮੈਨੂੰ ਤੇ ਲੱਗਿਆ ਕਿ ਜਿਵੇਂ ਬਿਲਕੁਲ ਰੀਅਲ ਲਾਈਫ ਦੇ ਵਿੱਚ ਵੀ ਹਰ ਇਨਸਾਨ ਦੀ ਰੀਬਰਥ ਕਈ ਵਾਰੀ ਹੁੰਦੀ ਹੈ, ਰੀਕਾਰਨੇਸ਼ਨ ਹੁੰਦੀ ਹੈ, ਔਰ ਕਈ ਸਟੇਜਸ ਤੋਂ ਲੰਘਦਾ ਹੈ, ਸਪਿਰਿਚੁਅਲ, ਮੈਂਟਲ, ਫਿਜ਼ੀਕਲ ਐਵੋਲੂਸ਼ਨ, ਐਂਡ ਇਟਸ ਅ ਨੈਚੁਰਲ ਪ੍ਰੋਸੈਸ, ਲਰਨਿੰਗ ਪ੍ਰੋਸੈਸ ਸਾਰਾ ਹੈ ਨੇਚਰ ਦਾ। ਮੈਂ ਕਿਹਾ ਅਗਰ ਕੋਈ ਗੱਲ ਕਰਨੀ ਕਰ ਲਓ, ਮੈਂ ਰੋਕ ਲਾਂ ਫਿਰ ਤਾਂ ਕਿ ਅਸੀਂ ਟਾਈਮ ਪੂਰਾ ਕਰ ਲਈਏ ਆਪਣਾ। ਮੇਰਾ ਖਿਆਲ ਹੈ ਜਿਹੜੀ ਅਖੀਰਲੀ ਲਾਈਨ ਦੇ ਵਿੱਚ ਇਹੀ ਸਮਰੀ ਬਣਾਈ ਆ, ਜਿਹੜੇ ਸਾਧ ਨੇ ਕਿਹਾ ਕਿ ਆਇਆ ਜੀਵਨ ਦਾ ਮੈਂ ਕਿਵੇਂ ਮਰ ਮਰ ਕੇ, ਕਿ ਅਸੀਂ ਕਿਵੇਂ ਹਰ ਇਨਸਾਨ ਆਪਣੀ ਉਮਰ ਦੇ ਵਿੱਚ ਕਈ ਵਾਰੀ, ਜਿਵੇਂ ਸਾਹਿਬ ਸਾਹਿਬ ਨੇ ਵੀ ਕਿਹਾ, ਮਰ ਮਰ ਕੇ ਜੀਨੇ, ਨਵੀਂ ਹੋਂਦ ਸਾਡੀ ਆਉਂਦੀ ਹੈ, ਪੁਰਾਣੀ ਨੂੰ ਛੱਡ ਕੇ ਨਵੀਂ ਤੋਂ ਨਵੀਂ ਤੋਂ ਨਵੀਂ ਅਸੀਂ ਕਈ ਵਾਰ ਮਰ ਮਰ ਕੇ ਜਿਉਂਦੇ ਰਹਿੰਦੇ ਹਾਂ। ਸ਼ਾਹ ਹੁਸੈਨ ਸ਼ਹਾਦਤ ਪਾਈ ਜੋ ਮਰਨ ਮਿੱਤਰਾਂ ਦੇ ਅੱਗੇ। ਜੀ ਜਵੈਦ ਸਾਹਿਬ ਕਾਫੀ ਹੈ, ਬਹੁਤ ਬਹੁਤ। ਮੈਂ ਰਿਕਾਰਡਿੰਗ ਸਟਾਪ ਕਰ ਰਿਹਾ, ਅਗਰ ਕਿਸੇ ਨੇ ਐਡੀਸ਼ਨਲ ਗੱਲ ਕਰਨੀ ਤੁਸੀਂ ਕਰ ਲੈਣਾ ਫਿਰ। ਅਦਰ ਦੈਨ ਦਿਸ ਮੈਂ ਆਮ ਸਟਾਪਿੰਗ ਰਿਕਾਰਡਿੰਗ। ਥੈਂਕ ਯੂ ਜੀ, ਥੈਂਕ ਯੂ ਜਵੈਦ ਸਾਹਿਬ। ਠੀਕ, ਥੈਂਕ ਯੂ ਜੀ, ਥੈਂਕ ਯੂ।